ਜਿਹੜਾ ਸਿਕਿਉਰਿਟੀ ਦਾ ਜਿਹੜਾ ਲੱਗਾ ਹੁੰਦਾ ਹੈਗਾ ਆ ਵਾਇਰਸ ਵਾਲਾ ਐਂਟੀਵਾਇਰਸ ਵਾਲਾ, ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਸਾਰੀਆਂ ਜਿਹੜੀਆਂ ਸਵਿੰਗ ਸਟੇਟਸ ਹੈਗੀਆਂ ਆ ਉਹਨਾਂ ਦੇ ਵਿੱਚ ਜਿਹੜੇ ਇਲੈਕਸ਼ਨ ਵਾਲੇ ਜਿਹੜੇ ਵੈਬਸਾਈਟਸ ਆ ਉਹ ਜਿਹੜੀ ਸਿਕਿਉਰਿਟੀ ਨੂੰ ਲੈਕ ਕਰਦੇ ਆ। ਇਹ ਅੱਜ ਦੀ ਖਬਰ ਆਈ ਹੈਗੀ ਆ ਮਿਨੇਸੋਟਾ, ਟੈਕਸਸ, ਇੱਦਾਂ ਦੀਆਂ ਸਟੇਟਾਂ ਦੇ ਵਿੱਚ। ਪਰ ਇਹ ਪਤਾ ਨਹੀਂ ਵੀ ਵਰਲਡ ਦੇ ਵਿੱਚ ਸਭ ਤੋਂ ਵੱਧ ਹਾਈਟੈਕ ਜਿਹੜੀ ਆ US 'ਚ ਹੋਵੇ, ਸਿਲੀਕਨ ਵੈਲੀ ਜਿਹੜਾ ਵਰਲਡ ਦੀ ਨੰਬਰ 1 ਟੈਕਨੋਲੋਜੀ ਦੇ ਵਿੱਚ 'ਚ ਹੋਵੇ, ਤੇ ਫਿਰ ਇਹ USA 'ਚ ਇੱਦਾਂ ਦੀ ਗੱਲਬਾਤ ਹੋਵੇ, ਤੇ ਇਹ ਫਿਰ ਇਹ ਕੁਛ ਨਾ ਕੁਛ ਰੋਂਗ ਆ, ਫਿਰ ਮਾੜੀ ਗੱਲ ਹੈਗੀ ਹੈ। ਬਿਲਕੁਲ ਜੀ, ਇਹ ਮਜ਼ਾਕ ਦਾ ਪਾਤਰ ਜਿਹੜਾ ਫਿਰ ਇਹ ਬਣਦੇ ਨੇ ਆਲ ਓਵਰ। ਅਤੇ ਅਗਲੀਆਂ ਜਿਹੜੀਆਂ ਹੁਣ ਆਪਾਂ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਵੀ ਜਿਹੜੀ ਆ ਨਜ਼ਰ ਮਾਰਦੇ ਹਾਂ, ਅਤੇ ਆਪਾਂ ਪ੍ਰੋਪੋਜੀਸ਼ਨ 6 ਦੇ ਉੱਤੇ ਵੀ ਤੁਹਾਡੇ ਸਾਰਿਆਂ ਦੇ ਵਿਚਾਰ ਲਵਾਂਗੇ, ਚਾਹੇ ਕੋਈ ਟਰੱਕ ਦੇ ਨਾਲ ਸੰਬੰਧਿਤ ਆ, ਚਾਹੇ ਕੋਈ ਆਮ ਜਿਹੜਾ ਗੱਡੀ ਚਲਾ ਰਿਹਾ, ਕਿਉਂਕਿ ਗੈਸ ਤਾਂ ਸਾਰਿਆਂ ਨੇ ਪਾਉਣੀ, ਡੀਜ਼ਲ ਜਿਹੜੇ ਜਿਹੜੇ ਹੈਵੀ ਡਿਊਟੀ ਵਾਲੇ ਆ, ਖਾਸ ਕਰਕੇ ਟਰੱਕਰ ਜਿਹੜੇ ਉਹ ਪਵਾਉਂਦੇ ਆ। ਵੀ ਤੁਸੀਂ ਜਿਹੜੇ ਦੱਸਿਓ ਜ਼ਰੂਰ ਕਾਲ ਕਰਕੇ ਵੀ ਕੀ ਇਸ ਪ੍ਰੋਪੋਜੀਸ਼ਨ ਜਿਹੜੇ 6 ਹੈਗੀ ਆ, 6 ਪ੍ਰੋਪੋਜੀਸ਼ਨ, ਇਹ ਕੈਲੀਫੋਰਨੀਆ ਦੀ ਪ੍ਰੋਪੋਜੀਸ਼ਨ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਵੀ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਆ ਵੀ ਜਿਹੜੇ ਐਕਚੁਅਲ 'ਚ ਜਿਹੜਾ ਦਾਅਵਾ ਕਰਦੇ ਨੇ ਜਦੋਂ ਇਹ ਬਿੱਲ ਪਾਸ ਹੋਇਆ ਸੀਗਾ ਵੀ $130 ਬਿਲੀਅਨ ਇਕੱਤਰ ਕੀਤਾ ਜਾਊਗਾ ਅਤੇ ਇਨਫਰਾਸਟਰਕਚਰ 'ਤੇ ਲਾਇਆ ਜਾਊਗਾ, ਵੀ ਇਸ ਤਰੀਕੇ ਦੇ ਨਾਲ ਟੈਕਸ ਲੈਣਾ ਕੀ ਤੁਸੀਂ ਇਸ ਨੂੰ ਮੁਨਾਸਿਬ ਸਮਝਦੇ ਹੋ, ਜਾਂ ਇਸ ਪ੍ਰੋਪੋਜੀਸ਼ਨ ਦੇ ਉੱਤੇ ਵੋਟ ਪਾ ਕੇ ਉਹ ਜਿਹੜਾ ਟੈਕਸ ਲਾਇਆ ਗਿਆ ਆ ਇੱਕ ਗੈਲਨ ਦੇ ਉੱਤੇ 12 13 ਸੈਂਟ, ਵੀ ਉਸ ਨੂੰ ਰਿਪੀਲ ਜਿਹੜਾ ਆ ਉਹ ਕਰਨਾ ਚਾਹੀਦਾ ਆ, ਅਤੇ ਇਨਫਰਾਸਟਰਕਚਰ ਨੂੰ ਸੁਧਾਰਨ ਲਈ ਕਿਸੇ ਹੋਰ ਤਰੀਕੇ ਦੇ ਨਾਲ ਜਿਹੜੇ ਡਾਲਰ ਆ ਉਹ ਇਕੱਤਰ ਕਰਨੇ ਚਾਹੀਦੇ ਆ। ਸੋ ਇਹ ਜ਼ਰੂਰ ਹਰ ਇੱਕ ਜਣਾ ਆਪੋ ਆਪਣੀ ਜਿਹੜੀ ਉਹ ਰਾਏ ਦੇਵੇ, ਚਾਹੇ ਉਹ ਆਮ ਗੱਡੀ ਚਲਾ ਰਿਹਾ ਹੈ ਅਤੇ ਚਾਹੇ ਉਹ ਟਰੱਕ ਚਲਾ ਰਿਹਾ ਹੈ, ਟਰੱਕਿੰਗ ਕੰਪਨੀ ਵਾਲੇ ਆ, ਵੀ ਜ਼ਰੂਰ ਆਪਣੀ ਇਸ ਪ੍ਰੋਪੋਜੀਸ਼ਨ ਦੇ ਉੱਤੇ ਜਿਹੜੀ ਰਾਏ ਦਿੱਤੀ ਜਾਵੇ। ਇਸ ਦੇ ਵਿੱਚ ਨਾਲ ਇਹ ਵੀ ਐਡੀਸ਼ਨ ਕਰਦਾ ਜਾਂਦੇ ਆ ਵੀ ਜੇ ਪ੍ਰੋਪੋਜੀਸ਼ਨ 6 ਪਾਸ ਹੁੰਦੀ ਆ, ਇੱਕ ਤਾਂ ਇਕੱਲਾ ਇਹ ਗੈਸ ਟੈਕਸ ਰਿਪੀਲ ਹੀ ਨਹੀਂ ਹੋਊਗਾ, ਨਾਲ ਇੱਕ ਅਥਾਰਟੀ ਜਿਹੜੀ ਆ ਉਹ ਵੋਟਰਸ ਦੇ ਕੋਲ ਆਊਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਦਾਂ ਗੈਸ ਦੇ ਉੱਤੇ ਟੈਕਸ ਵਧਾਇਆ ਜਾਣਾ ਹੋਵੇ ਇਨਫਰਾਸਟਰਕਚਰ ਦੇ ਲਈ, ਖਾਸ ਕਰਕੇ ਇੱਦਾਂ ਗੈਸ ਦੇ ਉੱਤੇ ਟੈਕਸ ਵਧਾਉਣਾ, ਉਹ ਬੈਲਟ ਮੈਜਰ ਦੇ ਨਾਲ ਹੀ ਜਿਹੜਾ ਉਹ ਕੀਤਾ ਜਾ ਸਕੂਗਾ। ਵੀ ਜਦੋਂ ਵੀ ਇਲੈਕਸ਼ਨ ਹੋਣਗੀਆਂ, ਚੋਣਾਂ ਹੋਣਗੀਆਂ, ਉਦੋਂ ਜੇ ਲੋਕ ਮੈਜੋਰਟੀ ਦੇ ਵਿੱਚ ਸਮਰਥਨ ਕਰਨਗੇ ਉਹ ਜਿਹੀ ਮੈਜਰ ਦਾ, ਤਾਂ ਹੀ ਜਿਹੜਾ ਬਾਅਦ ਦੇ ਵਿੱਚ ਟੈਕਸ ਉਹ ਵਧੇ। ਸੋ ਬਿਲਕੁਲ, ਥੋੜ੍ਹਾ ਜਿਹਾ ਮੈਂ ਐਕਸਪਲੇਨ ਕਰਦਾ ਰਾਜਕਰਮਵੀਰ ਸਿੰਘ ਜੀ ਅਤੇ ਰਮਨ ਜੀ, ਜਿਹੜਾ ਇਹ ਪ੍ਰੋਪੋਜੀਸ਼ਨ 6 ਹੈਗੀ ਆ, ਇਹ ਕੀ ਹੋਇਆ ਵੀ ਪਿਛਲੇ ਸਾਲ ਜਿਹੜੇ ਗਵਰਨਰ ਆ ਇੱਥੇ ਦੀ ਅਸੈਂਬਲੀ, ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਜਿੱਦਾਂ ਪਾਸ ਕਰਕੇ ਜਿੱਦਾਂ ਕੋਈ ਵੀ ਬਿੱਲ ਲਿਆਉਂਦੇ ਆ, ਲੋਕਾਂ ਨੂੰ ਪੁੱਛੇ ਤੋਂ ਬਿਨਾਂ ਜਿਹੜਾ ਆ ਉਹ ਜਿਹੜਾ ਟੈਕਸ ਆ ਡੀਜ਼ਲ ਦੇ ਉੱਤੇ ਉਹ ਵਧਾ ਦਿੱਤਾ ਸੀ। ਲਾਸਟ ਨਵੰਬਰ ਦੇ ਵਿੱਚ ਜਿਹੜਾ ਡੀਜ਼ਲ ਟੈਕਸ ਆ ਉਹ 20 ਸੈਂਟ ਤੋਂ ਲੈ ਕੇ 36 ਸੈਂਟ ਜਿਹੜਾ ਉਹ ਜੰਪ ਕਰ ਗਿਆ ਸੀ, 125% ਇਨਕਰੀਜ਼ ਹੋਇਆ ਸੀ। ਸੋ ਉਹਦੇ ਨਾਲ ਜਿਹੜੀ ਟਰੱਕਿੰਗ ਇੰਡਸਟਰੀ ਆ, ਐਗਰੀਕਲਚਰ ਇੰਡਸਟਰੀ ਆ, ਉਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਅਸਰ ਪਿਆ, ਜਿੱਥੇ ਇਹ ਜ਼ਿਆਦਾ ਗੈਸ ਯੂਜ਼ ਹੁੰਦਾ ਹੈਗਾ ਆ। ਹੁਣ ਇਹ ਜਿਹੜਾ ਇਹਨੂੰ ਰਿਪੀਲ ਕਰਨ ਦੀ ਟਰਾਈ ਹੋ ਰਹੀ ਆ ਵੀ ਜੇ ਰਿਪੀਲ ਹੋ ਜਾਂਦਾ ਤੇ ਫਿਰ ਇਹ ਟੈਕਸ ਨਹੀਂ ਲੱਗੇਗਾ, ਅਤੇ ਪਲੱਸ ਜੇ ਫਿਊਚਰ 'ਚ ਕੋਈ ਜਿਹੜੀ ਸਟੇਟ ਗਵਰਨਮੈਂਟ ਆ ਟੈਕਸ ਨੂੰ ਡੀਜ਼ਲ ਦੇ ਉੱਤੇ ਜਾਂ ਗੈਸ 'ਤੇ ਲਾਉਣਾ ਚਾਹੁੰਦੀ ਆ, ਅਤੇ ਉਹਨੂੰ ਲੋਕਾਂ ਤੋਂ ਜਿੱਦਾਂ ਪ੍ਰੋਪੋਜੀਸ਼ਨ ਲੈ ਕੇ ਆਉਣੀ ਪਊਗੀ, ਪੁੱਛਣਾ ਪਊਗਾ। ਸੋ ਇਹ ਦੱਸਦੇ ਜਾਈਏ ਸਰੋਤਿਆਂ ਨੂੰ ਪਈ ਕੱਲ੍ਹ ਦੀ ਡੇਟ ਤੱਕ ਜਿਹੜਾ ਕੈਲੀਫੋਰਨੀਆ ਦੇ ਵਿੱਚ ਐਵਰੇਜ ਪ੍ਰਾਈਸ ਜਿਹੜੀ ਆ ਗੈਲਨ ਦੀ ਗੈਸੋਲੀਨ ਦੀ $3.81 ਆ, ਜਦ ਕਿ ਐਵਰੇਜ ਨੈਸ਼ਨਲ ਜਿਹੜੀ USA ਦੀ ਹੈਗੀ ਆ AAA ਦੇ ਮੁਤਾਬਕ $2.84 ਆ। ਸੋ ਤਕਰੀਬਨ $1 ਦਾ ਫਰਕ, $1.97 ਦੇ ਕਰੀਬ ਜਿਹੜੀ ਗੈਸ ਇਹ ਕੈਲੀਫੋਰਨੀਆ ਦੇ ਵਿੱਚ ਹਾਈ ਹੈਗੀ ਆ। ਸੋ ਇਹਦੇ 'ਚ ਆਪਾਂ ਜਿੰਨੇ ਵੀ ਸਾਡੇ ਟਰੱਕਰ ਵੀਰ ਆ ਉਹਨਾਂ ਦੇ ਵਿਚਾਰ ਆਪਾਂ ਸੁਣਨਾ ਚਾਹੁੰਦੇ ਹਾਂ। ਜੇ ਤੁਸੀਂ ਕਾਲ ਕਰੋਗੇ 408 272 5200 'ਤੇ ਪਈ ਤੁਸੀਂ ਇਹਨੂੰ ਰਿਪੀਲ ਕਰਨ ਦੇ ਹੱਕ 'ਚ ਆ ਜਾਂ ਇਹਨੂੰ ਰੱਖਣ ਦੇ ਹੱਕ 'ਚ ਆ, ਵੀ ਤਾਂ ਕਿ ਜਿਹੜੇ ਇਨਫਰਾਸਟਰਕਚਰ ਆ ਉਹ ਵੀ ਜਿਹੜਾ ਉਹਦੇ 'ਤੇ ਪੂਰੀ ਤਰ੍ਹਾਂ ਜਿਹੜੀ ਆ ਰੀਮੋਡਲਿੰਗ ਹੋ ਸਕੇ, ਉਹਨਾਂ ਦੀ ਐਕਸਟੈਂਸ਼ਨ ਹੋ ਸਕੇ ਜੀ। ਤੇ ਇੱਕ ਚੀਜ਼ ਨਾਲ ਇਸ ਦੇ ਇਹ ਵੀ ਦੇਖਦੇ ਜੀ, ਹਰਜੋਤ ਸਿੰਘ ਜੀ, ਆਪਣੇ ਜਿਹੜੇ ਗਵਾਂਢ ਦੇ ਵਿੱਚ ਹੁਣ ਜਿਹੜੀ ਮਕੀ ਰੋਡ ਜਿਹੜੀ ਬਣੀ ਆ, ਸਭ ਨੂੰ ਪਤਾ ਵੀ ਉੱਥੇ ਫੱਟੇ ਲਾਏ ਗਏ ਸੀਗੇ ਵੀ ਇਹ ਜਿਹੜਾ ਯੂਅਰ ਟੈਕਸ ਡਾਲਰਸ ਐਟ ਵਰਕ, ਸੋ ਉਹ ਉਸ ਦੇ ਹਿਸਾਬ ਦੇ ਨਾਲ ਲਾਏ ਗਏ ਸੀ ਵੀ ਉਹ ਬਿੱਲ ਪਾਸ ਹੋਇਆ, ਅਤੇ ਇਸ ਲਈ ਜਿਹੜੇ ਆ ਉਹ ਜਿਹੜੇ ਡਾਲਰ ਇਕੱਠੇ ਕੀਤੇ ਜਾ ਰਹੇ ਆ ਤੁਹਾਡੇ ਜਿਹੜੇ ਗੈਸ ਟੈਕਸ ਤੋਂ ਵੀ ਉਹਦੇ ਨਾਲ ਜਿਹੜਾ ਇਹ ਬਣਾਇਆ ਜਾ ਰਿਹਾ ਆ। ਸੋ ਜਗ੍ਹਾ ਜਗ੍ਹਾ ਦੇ ਉੱਤੇ ਲੋਕਾਂ ਨੂੰ ਇੱਦਾਂ ਵੀ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ ਆ, ਮੌਜੂਦਾ ਪ੍ਰਸ਼ਾਸਨ ਆ, ਉਹ ਕਹਿ ਰਹੀ ਆ, ਕਿਉਂਕਿ ਉਹ ਚਾਹੁੰਦੇ ਨਹੀਂ ਆ ਬੇਸਿਕਲੀ ਵੀ ਇਸ ਟੈਕਸ ਨੂੰ ਜਿਹੜਾ ਰਿਪੀਲ ਹੋਵੇ। ਜਿਹੜੀ ਰਿਪਬਲਿਕਨ ਪਾਰਟੀ ਆ ਅਤੇ ਹੋਰ ਕਈ ਜਿਹੜੇ ਬਿਜ਼ਨਸ ਓਨਰਸ ਆ, ਫਾਰਮਰਸ ਆ, ਉਹ ਇਸ ਨੂੰ ਰਿਪੀਲ ਕਰਨ ਦੇ ਹੱਕ ਦੇ ਵਿੱਚ ਹੈਗੇ ਆ, ਅਤੇ
ਬਾਕੀ ਜਿਹੜੇ ਲੋਕਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਪ੍ਰਭਾਵ ਪਾਇਆ ਜਾ ਰਿਹਾ ਆ ਵੀ ਇਸ ਨੂੰ ਰਿਪੀਲ ਜਿਹੜਾ ਉਹ ਨਾ ਕੀਤਾ ਜਾਵੇ। ਤੁਸੀਂ ਵੀ ਸਾਰੇ ਜਿਹੜੇ ਸਰੋਤੇ ਆਪੋ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੈਗੇ। ਨਾਲੇ ਦੂਜੀ ਗੱਲ ਵੀ ਹੈ ਰਾਜਕਰਨ ਵੀ ਇਹਦੇ ਵਿੱਚ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਿੰਨਾ ਇਹ ਟੈਕਸ ਲੱਗਾ ਆ, ਜੇ ਇਹ ਟੈਕਸ ਸਾਰੇ ਦਾ ਸਾਰਾ ਹੀ ਇੰਫਰਾਸਟਰਕਚਰ ਲਈ ਯੂਜ਼ ਹੁੰਦਾ ਜਾਂ ਇਹ ਟੈਕਸ ਜਿਹੜਾ ਪਾਰਟ ਆ ਉਹ ਯੂਜ਼ ਹੁੰਦਾ ਤੇ ਬਾਕੀ ਹੋਰ ਕੰਮਾਂ ਲਈ ਯੂਜ਼ ਹੁੰਦਾ, ਉਹ ਵੀ ਦੇਖਣ ਦੀ ਲੋੜ ਆ ਕਿ ਉਹ ਬੈਕਗਰਾਉਂਡ ਕੀ ਹੈ, ਕਿੱਥੇ ਸਾਰਾ ਟੈਕਸ ਯੂਜ਼ ਹੋ ਰਿਹਾ। ਜੀ ਬਿਲਕੁਲ, ਵੀ ਉੱਥੇ ਯੂਜ਼ ਹੋਊਗਾ ਜਾਂ ਜਿੱਦਾਂ ਔਰੋਵਿਲ ਡੈਮ ਸੀ ਉੱਥੇ 3 ਵਾਰੀ ਬੌਂਡ ਦੇ ਪੈਸੇ ਇਕੱਠੇ ਕਰਕੇ ਕਰ ਲਏ ਤੇ ਉਹ ਜਿਹੜਾ ਮਨੀ ਆ ਉਹ ਡਿਵਰਟ ਕਰਕੇ ਹੋਰ ਪ੍ਰੋਜੈਕਟਾਂ ਦੇ ਲਾਤਾ ਵੀ ਜਦੋਂ ਉਹ ਟੁੱਟਣ ਦੀ ਵਾਰੀ ਆਈ ਤਾਂ ਫਿਰ ਉਹ ਇਨਵੈਸਟੀਗੇਸ਼ਨ 'ਚ ਪਤਾ ਲੱਗਾ ਵੀ ਇਹ ਤਾਂ ਜੀ ਪੈਸੇ ਹੀ ਹੋਰ ਪਾਸੇ ਵਰਤੀ ਜਾਂਦੇ ਆ, ਉਹ ਜਿਹੜੇ ਦੂਜੇ ਪਾਸੇ ਬਿਲਕੁਲ ਇਹ ਕੱਟੇ ਜਾਂਦੇ ਆ। ਕਿਉਂਕਿ ਹੁਣ ਵੀ ਬਹੁਤ ਸਾਰੇ ਹਰਜੋਤ ਸਿੰਘ ਜੀ, ਰਮਨ ਜੀ, ਪ੍ਰੋਪੋਜੀਸ਼ਨ ਹੈਗੇ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਲਿਖਿਆ ਵੀ ਜਿਹੜੇ ਬੌਂਡ ਜਿਸ ਚੀਜ਼ ਦੇ ਲਈ ਲਏ ਜਾ ਰਹੇ ਆ ਸਿਰਫ ਤੇ ਸਿਰਫ ਉਹਦੇ ਵਾਸਤੇ ਹੀ ਜਿਹੜੇ ਉਹ ਖਰਚੇ ਜਾ ਸਕਦੇ ਨੇ ਤੇ ਤਾਂ ਹੀ ਲੋਕ ਜਿਹੜੇ ਆ ਇਹਨਾਂ ਮੈਜਰਸ ਦੇ ਉੱਤੇ, ਇਹਨਾਂ ਪ੍ਰੋਪੋਜੀਸ਼ਨਸ ਦੇ ਉੱਤੇ ਹੱਕ ਜਾਂ ਵਿਰੋਧ ਦੇ ਵਿੱਚ ਮੋਸਟਲੀ ਕਾਫੀ ਲੋਕ ਕਈ ਵਾਰੀ ਜਿਹੜੇ ਮੈਜਰਸ ਆ ਉਹ ਪਾਸ ਜਿਹੜੇ ਆ ਉਹ ਹੁੰਦੇ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਹੋਣਗੇ ਵੀ। ਐਸੀ ਕੋਈ ਗੱਲ ਨਹੀਂ ਆ, ਸਾਰਾ ਕੁਛ ਚੱਲੀ ਜਾਣਾ ਆ ਵੀ ਉੱਤੇ ਥੱਲੇ ਤਾਂ ਚੱਲਦਾ ਹੀ ਆ। ਪਰ ਇਹ ਇੱਕ ਸਮੱਸਿਆ ਹੈਗੀ ਆ ਵੀ ਕਿੱਦਾਂ ਜਿਹੜੇ ਆ ਮਨੀ ਆ ਡਾਇਵਰਟ ਜਿਹੜੀ ਆ ਉਹ ਕਰ ਲਈ ਜਾਂਦੀ ਆ, ਵੀ ਰਾਸ਼ੀ ਕਿਸੇ ਚੀਜ਼ ਲਈ ਇਕੱਠੀ ਕੀਤੀ ਜਾਂਦੀ ਆ ਤੇ ਵਰਤੀ ਜਿਹੜੀ ਬਾਅਦ ਦੇ ਵਿੱਚ ਹੋਰ ਜਾਂਦੀ ਆ। ਹੁਣ ਜਿੱਦਾਂ ਹਾਊਸਿੰਗ ਦੇ ਲਈ ਜਿਹੜੇ ਕਿੰਨੇ ਬਿਲੀਅਨ ਡਾਲਰ ਦੇ ਜਿਹੜੇ ਬੌਂਡ ਵੱਖ-ਵੱਖ ਜਿਹੜੇ ਵੈਟਰਨਸ ਦੇ ਲਈ ਜਾਂ ਮੈਂਟਲੀ ਇਲ ਜਿਹੜੇ ਲੋਕਾਂ ਦੇ ਲਈ, ਉਹਨਾਂ ਦੇ ਲਈ ਜਿਹੜੇ 2 ਪ੍ਰੋਪੋਜੀਸ਼ਨ ਜਿਹੜੀਆਂ ਵੱਖੋ ਵੱਖਰੀਆਂ ਹੈਗੀਆਂ ਆ। ਸੋ ਜੇ ਉਹਨਾਂ ਵਾਸਤੇ ਹੀ ਵਰਤੀ ਜਾਊਗੀ ਫਿਰ ਤਾਂ ਲੋਕ ਕਹਿਣਗੇ ਵੀ ਹਾਂ ਚਲੋ ਚੰਗੀ ਗੱਲ ਆ ਵੀ ਐਟਲੀਸਟ ਵਰਤੀ ਗਈ ਆ, ਬਾਅਦ ਦੇ ਉਹਦੇ ਵਿੱਚੋਂ ਲੈ ਕੇ ਤੇ ਵਰਤੀ ਜਾਵੇ ਕਿਸੇ ਹੋਰ ਚੀਜ਼ ਵਾਸਤੇ ਤਾਂ ਫਿਰ ਜਿਹੜੀ ਉਹ ਲੋਕਾਂ ਨੂੰ ਕਹਿਣਾ ਹੈ ਵੀ ਇਹ ਕਿਤੇ ਨਾ ਕਿਤੇ ਜਿਹੜੀ ਮਾੜੀ ਗੱਲ ਆ। ਕਿਉਂਕਿ ਲੋਕ ਭਰੋਸਾ ਕਰਦੇ ਨੇ ਫਿਰ ਜਦੋਂ ਇਹ ਮੈਜਰ ਜਾਂ ਪ੍ਰੋਪੋਜੀਸ਼ਨਸ ਆਉਂਦੀਆਂ ਨੇ ਵੀ ਹਾਂ ਵੀ ਚੱਲ ਐਟਲੀਸਟ ਸਾਡਾ ਇਨਫਰਾਸਟਰਕਚਰ ਹੀ ਸਟਰੋਂਗ ਹੋਊਗਾ, ਵੀ ਕੁਛ ਨਾ ਕੁਛ ਹੋਊਗਾ। ਹੁਣ ਜਿੱਦਾਂ ਇੱਕ ਆਪਣੀ ਪ੍ਰੋਪੋਜੀਸ਼ਨ ਆਈ ਥਿੰਕ ਹਰਜੋਤ ਸਿੰਘ ਜੀ 3 ਆ ਜਿਹੜੀ ਇਰੀਗੇਸ਼ਨ ਦੇ ਨਾਲ ਸੰਬੰਧਿਤ ਆ, ਇਨਫਰਾਸਟਰਕਚਰ ਦੇ ਨਾਲ ਜਿਹੜੀ ਉਹ ਸੰਬੰਧਿਤ ਆ ਵੀ ਤਕਰੀਬਨ $9 ਬਿਲੀਅਨ ਜਿਹੜਾ ਆ ਉਸ ਦੇ ਵਿੱਚ ਲਾਇਆ ਜਾਊਗਾ। ਸੈਂਟਰਲ ਵੈਲੀ ਨੂੰ ਉਹਦਾ ਜ਼ਿਆਦਾ ਫਾਇਦਾ ਹੋਣਾ ਵੀ ਉੱਥੇ ਜ਼ਿਆਦਾ ਜਿੱਦਾਂ ਪਾਣੀ ਦੇ ਡੈਮ ਬਣਨੇ ਚਾਹੀਦੇ ਆ, ਪਾਣੀ ਦੇ ਲਈ ਜ਼ਿਆਦਾ ਕਨਾਲਸ ਬਣਨੀਆਂ ਚਾਹੀਦੀਆਂ, ਉਹ ਜਿਹੜਾ ਹੈਗਾ ਆ ਉਹਦੇ ਲਈ ਆ। ਸੋ ਇਹਦੀ ਜੇ ਰਾਜਕਰਨਵੀਰ ਸਿੰਘ ਜੀ ਆਪਾਂ ਇਸ ਬਿੱਲ ਦੀ ਗੱਲ ਕਰਦੇ ਜਾਈਏ, ਅੱਜ ਦੀ ਡੇਟ 'ਚ ਇਹ ਬਿੱਲ ਫੇਲ ਹੁੰਦਾ ਲੱਗਦਾ ਆ। ਪੋਲ ਦੇ ਮੁਤਾਬਕ ਕਹਿੰਦੇ 41% ਜਿਹੜੇ ਵੋਟਰਸ ਆ ਉਹ ਇਹਨੂੰ ਸਪੋਰਟ ਕਰਦੇ ਆ ਵੀ ਰਿਪੀਲ ਹੋਣਾ ਚਾਹੀਦਾ ਆ, 48% ਕਹਿੰਦੇ ਅਪੋਜ਼ ਕਰ ਰਹੇ ਆ ਤੇ 11% ਜਿਹੜੇ ਆ ਅਨਡਿਸਾਈਡਡ ਹੈਗੇ ਆ। ਮਾਰਜਨ ਐਰਰ ਇਹਦਾ 4% ਹੈਗਾ ਆ। ਸੋ ਇਹ ਤਾਂ ਇੱਕ ਗੱਲ ਜ਼ਰੂਰ ਆ ਵੀ ਜੇ ਟੈਕਸ ਵਧਣਾ ਵੀ ਆ ਤੇ ਕੁਛ ਨਾ ਕੁਛ ਜਿੱਦਾਂ ਲੋਕਾਂ ਨੂੰ ਤਾਂ ਪੁੱਛਣਾ ਚਾਹੀਦਾ ਨਾ ਜਿਨ੍ਹਾਂ ਦੇ ਉੱਤੇ ਇੰਨਾ ਟੈਕਸ ਵਧਣਾ ਆ। ਸੋ ਇਹ ਜਿਹੜੇ ਆ ਹੁਣ ਆਪਾਂ ਦੇਖਦੇ ਆ ਵੀ ਅੰਦਰ ਖਾਤੇ ਤੁਸੀਂ ਉੱਥੇ ਚੈਂਬਰਾਂ 'ਚ ਬਹਿ ਕੇ ਮੀਟਿੰਗ ਕਰ ਲਈ ਤੇ ਕਿਸੇ ਨੇ ਸੁਝਾਅ ਦਿੱਤਾ ਵੀ ਹਾਂ ਵੀ ਕਿਉਂ ਨਾ ਆਪਾਂ ਲੋਕਾਂ ਤੇ ਟੈਕਸ ਲਾ ਦਿੱਤਾ ਜਾਵੇ, ਪਰ ਜਿਹੜਾ ਆ ਜਦੋਂ ਘਟਦਾ ਆ ਲੋਕ ਉਦੋਂ ਕਿਹੜਾ ਕਹਿੰਦੇ ਆ ਸਾਨੂੰ ਪੁੱਛ ਕੇ ਜਿਹੜਾ ਘਟਾਓ, ਉਦੋਂ ਖੁਸ਼ ਵੀ ਜਿਹੜਾ ਹੁੰਦੇ ਆ ਜਦੋਂ ਕਿਸੇ ਵੀ ਤਰੀਕੇ ਦਾ ਇਨਕਮ ਟੈਕਸ ਕੱਟ ਵੀ ਜਿਹੜਾ ਉਹਨਾਂ ਨੂੰ ਮਿਲਦਾ ਆ। ਸੋ ਇਹ ਦੋਨੋਂ ਪਾਸੇ ਦੀ ਤਲਵਾਰ ਜਿਹੜੀ ਹੈਗੀ ਆ। ਬਟ ਓਵਰਆਲ ਇਹ ਆ ਵੀ ਫਿਰ ਇੱਕ ਨਵਾਂ ਪ੍ਰੈਸੀਡੈਂਟ ਜਿਹੜਾ ਉਹ ਜ਼ਰੂਰ ਬਣ ਜਾਊਗਾ ਜੇ ਪ੍ਰੋਪ 6 ਜਿਹੜੀ ਜੇ ਯੈਸ ਕਰ ਦਿੰਦੇ ਨੇ ਬਹੁਤੇ ਮੈਜੋਰਟੀ ਲੋਕ। ਇੱਕ ਤਾਂ ਗੈਸ ਟੈਕਸ ਜਿਹੜਾ ਉਹ ਰਿਪੀਲ ਹੋਊਗਾ ਤੇ ਬਾਅਦ ਦੇ ਵਿੱਚ ਲੋਕਾਂ ਤੋਂ ਹੀ ਪਰਮਿਸ਼ਨ ਲੈ ਕੇ ਜਿਹੜੇ ਟੈਕਸ ਇੱਦਾਂ ਦੇ ਜਿਹੜੇ ਉਹ ਲਾਏ ਜਾ ਸਕਣਗੇ। ਸੋ ਮੇਰਾ ਅੱਜ ਰਮਨ ਜੀ ਇਹ ਮੇਨ ਇਹ ਸੀ, ਅਸੀਂ ਇਹਦੇ ਉੱਤੇ 2 ਵਾਰੀ ਸ਼ੋਅ ਵੀ ਕਰ ਚੁੱਕੇ ਹਾਂ ਜਿਹੜੀਆਂ ਪ੍ਰੋਪੋਜੀਸ਼ਨਸ ਆ ਵੀ ਜਿਹੜੀ ਇੰਡਸਟਰੀ ਨੂੰ ਜ਼ਿਆਦਾ ਇਫੈਕਟ ਕਰ ਰਿਹਾ ਵੀ ਉਹਨਾਂ ਲੋਕਾਂ ਦੇ ਕੋਈ ਅਸਰ ਵੀ ਆ ਕਿ ਨਹੀਂ ਆ ਕਿ ਜਾਂ ਉਹ ਸਿਰਫ ਲੋਡ ਲਾਣ ਜਾਂ ਲੋਨ ਚੱਕਣ ਦੇ ਵਿੱਚ ਹੀ ਰੁੱਝੇ ਹੋਏ ਆ। ਜੀ ਨਹੀਂ ਅਸਰ ਤਾਂ ਬਹੁਤ ਆ ਜੀ। ਦੇਖੋ ਟਰੱਕਿੰਗ ਕੰਪਨੀ ਦਾ ਮੈਂ ਸਿੱਧੀ ਗੱਲ ਦੱਸਦਾ ਕਿ ਜਿਹੜਾ ਫਿਊਲ ਦਾ ਐਕਸਪੈਂਸ ਹੈਗਾ ਬਹੁਤ ਜ਼ਿਆਦਾ ਹੈਗਾ ਔਰ ਇਸ ਵੇਲੇ 20 ਸੈਂਟ ਫਿਊਲ ਦਾ ਜਿਹੜਾ ਟੈਕਸ ਹੈਗਾ ਉਹ ਇਨਕਰੀਜ਼ ਹੋਇਆ ਆ ਡੀਜ਼ਲ ਦੇ ਉੱਤੇ ਤੇ ਬਹੁਤ ਜ਼ਿਆਦਾ ਇਫੈਕਟ ਪਾਉਂਦਾ ਹੈ। 20 ਸੈਂਟ ਤੇ 20 ਸੈਂਟ ਹੁੰਦੇ ਆ, ਤੁਸੀਂ ਮਤਲਬ ਕਿ ਪਰ ਗੈਲਨ ਜਿਹੜਾ ਇਫੈਕਟ ਤਾਂ ਬਹੁਤ ਪੈਂਦਾ ਆ। ਪਰ ਹੁਣ ਇਹ ਕਿ ਕਈ ਵਾਰੀ ਸਿਚੁਏਸ਼ਨ ਏਦਾਂ ਦੀ ਹੁੰਦੀ ਆ ਕਿ ਬੰਦੇ ਜਿਹੜੇ ਆ ਕਿਉਂਕਿ ਪੰਪ ਤੇ ਡੀਜ਼ਲ ਤਾਂ ਭਰਨਾ ਹੀ ਭਰਨਾ ਹੈ, ਨੋ ਮੈਟਰ ਵਾਟ। 20 ਸੈਂਟ ਜਾਂ 40 ਸੈਂਟ ਹੋ ਜਾਵੇ ਤਾਂ ਵੀ ਭਰਨਾ ਹੀ ਪੈਣਾ ਹੈ। ਪਰ ਇਹਦਾ ਅਸਰ ਪੈਣਾ ਕਿਹੜੇ ਪਾਸੇ ਕਿ ਸਾਡੇ ਜਿਹੜੇ ਲੋਡ ਦੇ ਰੇਟ ਆ ਉਹ ਵੀ ਥੋੜੇ ਜਿਹੇ ਉੱਪਰ ਹੋਏ ਆ, ਨਹੀਂ ਹੋਏ ਆ, ਕੀ ਕਿੱਦਾਂ ਹੋਇਆ। ਕਿਉਂਕਿ ਜਦੋਂ ਏਦਾਂ ਟੈਕਸ ਵੱਧਦਾ ਆ, ਫਿਊਲ ਦੀ ਪ੍ਰਾਈਸ ਵੱਧਦੀ ਆ, ਉੱਧਰ ਫਿਊਲ ਸਰਚਾਰਜ ਵੱਧ ਜਾਂਦਾ ਆ। ਸੋ ਕੀ ਇਹ ਫਿਊਲ ਸਰਚਾਰਜ ਦੇ ਵਿੱਚ ਕੰਪਨਸੇਟ ਹੋ ਰਿਹਾ ਜਾਂ ਫਿਊਲ ਸਰਚਾਰਜ ਜਿਹੜਾ ਵਧਾਉਂਦੀਆਂ ਕੰਪਨੀਆਂ ਜਿਹੜੀਆਂ ਬ੍ਰੋਕਰੇਜ ਆ ਜਾਂ ਜਿਹੜੀਆਂ ਸ਼ਿਪਿੰਗ ਕੰਪਨੀਆਂ ਹੈਗੀਆਂ ਫਿਊਲ ਸਰਚਾਰਜ ਦਿੰਦੀਆਂ, ਕੀ ਉਹਦੇ 'ਚ ਵੀ ਵਾਧਾ ਹੋਇਆ ਆ ਇਹਦੇ ਕਰਕੇ
ਸੋ ਕਈ ਚੀਜ਼ਾਂ ਜਿਹੜੀਆਂ ਇਫੈਕਟ ਕਰਦੀਆਂ ਉਹਨਾਂ ਨੂੰ ਦੇਖਣ ਦੀ ਲੋੜ ਆ। ਤੇ ਮੇਰੇ ਖਿਆਲ ਦੇ ਵਿੱਚ ਤਾਂ ਡੈਫੀਨੇਟਲੀ ਹਰਟ ਤਾਂ ਇਹ ਨਹੀਂ ਕਹਿ ਸਕਦੇ ਕਿ ਹਰਟ ਨਹੀਂ ਹੋ ਰਹੇ, ਹਰਟ ਤਾਂ ਸਾਰੇ ਹੋ ਰਹੇ ਆ, ਪਰ ਹਰਟ ਜਦੋਂ ਹੁੰਦੇ ਆ ਤੁਸੀਂ ਤਾਂ ਫਿਰ ਜੇ ਉਹਨਾਂ ਚਿਰ ਆਵਾਜ਼ ਨਹੀਂ ਚੁੱਕਦੇ ਉਹਦੀ ਤੇ ਉਹਦੇ ਤੇ ਤੁਸੀਂ ਖੁਦ ਆਪਣਾ ਦਰਦ ਸਹੀ ਜਾਂਦੇ ਆ। ਪਰ ਜੇ ਤੁਸੀਂ ਮਤਲਬ ਕਿ ਇਹ ਸੋਚਦੇ ਆ ਕਿ ਅਸੀਂ ਹਰਟ ਹੋ ਰਹੇ ਆ ਤੇ ਡੈਫੀਨੇਟਲੀ ਇਹਨੂੰ ਰਿਪੀਲ ਕਰਨਾ ਜਾਂ ਨਹੀਂ ਕਰਨਾ ਉਹਦਾ ਫੈਸਲਾ ਦੇਣਾ ਵੀ ਜ਼ਰੂਰੀ ਬਣਦਾ। ਸੋ ਬਿਲਕੁਲ ਇਕੱਲਾ ਇਹ ਬਿੱਲ ਨਹੀਂ ਹੈਗਾ, ਹੋਰ ਵੀ ਆਉਣ ਵਾਲੇ ਸਮੇਂ 'ਚ, ਕਿਉਂਕਿ ਜਿਹੜੀ ਕੈਲੀਫੋਰਨੀਆ ਸਟੇਟ ਆ, ਹੁਣ ਦੇਖੋ ਵੀ $1 ਮਹਿੰਗੀ ਗੈਸ ਆ ਇਹ ਨੈਸ਼ਨਲ ਐਵਰੇਜ ਨਾਲੋਂ, ਠੀਕ ਆ, ਹੋਰ ਸਟੇਟਾਂ ਨਾਲੋਂ। ਸੋ ਇਹ ਫਿਊਚਰ ਦੇ ਵਿੱਚ ਕੀ ਹੋਣਾ ਆ ਆਉਣ ਵਾਲੇ ਸਮੇਂ ਦੇ ਵਿੱਚ, ਹੁਣ ਮੈਜੋਰਟੀ ਜਿਹੜੀ ਆ ਕੈਲੀਫੋਰਨੀਆ 'ਚ ਅਸੈਂਬਲੀ 'ਚ ਵੀ ਡੈਮੋਕ੍ਰੇਟਸ ਦੀ ਆ, ਸੈਨੇਟ 'ਚ ਵੀ ਡੈਮੋਕ੍ਰੇਟਸ ਦੀ ਆ, ਤੇ ਗਵਰਨਰ ਵੀ ਡੈਮੋਕ੍ਰੇਟ ਹੋਣਾ, ਹੈ ਨਾ। ਤੇ ਸੋ ਉਹਦੇ 'ਚ ਫਿਰ ਹੋਰ ਵੀ ਬਿੱਲ ਉਹ ਇੱਦਾਂ ਹੀ ਪਾਸ ਕਰੂਗੇ, ਰਾਈਟ। ਸੋ ਕੁਛ ਨਾ ਕੁਛ ਤਾਂ ਤੁਹਾਨੂੰ ਐਕਟ ਕਰਨਾ ਚਾਹੀਦਾ ਹੈਗਾ ਆ। ਤੇ ਆਪਾਂ ਬ੍ਰੇਕ ਵੀ ਲੈਣੀ ਆ ਰਾਜਕਨ ਵੀ। ਬਿਲਕੁਲ ਜੀ, ਇਹ ਤਾਂ ਜਿਹੜਾ ਕੁਰਸੀ ਤੇ ਬਹਿ ਜਾਂਦਾ ਨਾ ਫਿਰ ਉਹਨੂੰ ਇੱਦਾਂ ਹੀ ਲੱਗਦਾ ਆ ਵੀ ਬਸ ਸਾਡੀ ਉਹ ਜਿਹੜੀ ਉਹ ਚੱਲਦੀ ਰਹਿਣੀ, ਪਰ ਲੋਕਾਂ ਦੇ ਕੋਲ ਪਾਵਰ ਹੁੰਦੀ ਆ ਜਿਹੜੇ ਅਜਿਹੇ ਇਸ ਤਰੀਕੇ ਦੇ ਨਾਲ। ਹੁਣ ਇਹ ਕੋਈ ਨਾ ਆਪੋਜੀਸ਼ਨ ਜਿਹੜੀ ਇਸ ਦੀ ਵੀ ਕਰਦਾ, ਜੇ ਟਰਾਈ ਕਰਕੇ ਨਾ ਵੀ ਲਿਆਉਂਦੇ ਤਾਂ ਸ਼ਾਇਦ ਇਹ ਪ੍ਰੋਪੋਜੀਸ਼ਨ ਵੀ ਜਿਹੜੀ ਉਹ ਨਾ ਆਉਂਦੀ। ਜਿਹੜੇ ਜੌਨ ਕਾਕਸ ਨੇ ਰਿਪਬਲਿਕਨ ਪਾਰਟੀ ਦੇ ਵੱਲੋਂ ਗਵਰਨਟੋਰੀਅਲ ਕੈਂਡੀਡੇਟ ਵੀ ਨੇ ਗਵਰਨਰ ਦੇ ਲਈ, ਘੱਟ ਚਾਂਸ ਨੇ ਉੱਦਾਂ ਉਹਨਾਂ ਦੇ ਜਿੱਤਣ ਦੇ, ਕਿਉਂਕਿ ਜਿਹੜੀ ਮੈਜੋਰਟੀ ਹਾਈਲੀ ਪਾਪੂਲੇਟਿਡ ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਉਹ ਸਾਰੀਆਂ ਡੈਮੋਕ੍ਰੇਟ ਨੇ, ਚਾਹੇ ਏਰੀਆ ਵਾਈਜ਼ ਜਿਹੜੀਆਂ ਆ ਉਹ ਰਿਪਬਲਿਕਨ ਹੋਣ ਕਾਉਂਟੀਆਂ ਜ਼ਿਆਦੀਆਂ, ਪਰ ਜਿਹੜੇ ਪਾਪੂਲੇਸ਼ਨ ਵਾਈਜ਼ ਜਿਹੜੀਆਂ ਆ ਉਹ ਡੈਮੋਕ੍ਰੇਟ ਨੇ ਜ਼ਿਆਦੀਆਂ ਜਿਹੜੀਆਂ। ਇਸ ਕਰਕੇ ਜਿਹੜਾ ਫਾਇਦਾ ਹੈ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੋ ਜਾਂਦਾ। ਜਿੱਦਾਂ ਆਪਾਂ ਬੇ ਏਰੀਏ ਨੂੰ ਹੀ ਜਿਹੜਾ ਲਾ ਲਓ, ਜਾਂ LA ਸਾਈਡ ਦੇ ਜਿਹੜੇ ਇਲਾਕੇ ਜਿਹੜੇ ਆ ਉਹ ਕੁਛ ਕੁ ਜਿਹੜੇ ਆ ਹਾਈਲੀ ਪਾਪੂਲੇਟਡ ਨੇ, ਡੈਂਸਲੀ ਪਾਪੂਲੇਟਡ ਨੇ, ਉਹ ਲਾ ਲਓ। ਸੋ ਉੱਥੇ ਉਹ ਅਸਰ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਪੈ ਜਾਂਦਾ ਹੈ। ਨਾਲੇ ਪ੍ਰੋਪੋਜੀਸ਼ਨ ਦੇ ਵਿੱਚ ਤਾਂ ਇਹ ਨਹੀਂ ਆ ਵੀ ਕਿਹੜੀ ਕਾਉਂਟੀ 'ਚ ਜਿੱਤੀ ਹੈ ਜਾਂ ਹਾਰੀ ਆ, ਉਹ ਤਾਂ ਟੋਟਲ ਨੰਬਰ ਆਫ ਵੋਟਸ ਦੇ ਉੱਤੇ ਜਿਹੜਾ ਡਿਪੈਂਡ ਕਰਦਾ ਆ। ਸੋ ਇਸ ਹਿਸਾਬ ਦੇ ਨਾਲ ਜਿਹੜਾ ਉਹ ਬਣ ਜਾਂਦਾ ਆ। ਸੋ ਕਾਫੀ ਜਿਹੜਾ ਰਾਈਟ ਨਾ ਉਹ ਹਰਜੋਤ ਸਿੰਘ ਜੀ ਤੇ ਰਮਨ ਜੀ ਕਹਿੰਦੇ ਵੀ ਇਸ ਪ੍ਰੋਪੋਜੀਸ਼ਨ ਦੇ ਅਧੀਨ ਜਾਂ ਗੈਸ ਦੇ ਉੱਤੇ ਤੇ ਡੀਜ਼ਲ ਦੇ ਉੱਤੇ ਜਿਹੜੇ ਟੈਕਸ ਦੇ ਨਾਲ ਕੈਲੀਫੋਰਨੀਆ ਨੂੰ $5.1 ਬਿਲੀਅਨ ਐਵਰੀ ਈਅਰ ਜਿਹੜਾ ਆ ਉਹ ਇਕੱਤਰ ਹੁੰਦਾ ਹੈ ਟੈਕਸਿਸ ਤੋਂ। ਤੇ ਇਸ ਟੈਕਸ ਦੇ ਨਾਲ ਕਹਿੰਦੇ ਆ ਵੀ ਇਸ ਪ੍ਰੋਪੋਜੀਸ਼ਨ ਦੇ ਅਧੀਨ ਵੀ ਉਹ ਇਹ ਚੀਜ਼ ਹੈਗੀ ਆ ਵੀ ਘੱਟੋ ਘੱਟ ਜਿਹੜੇ ਕਹਿੰਦੇ ਵੀ ਹਾਈਵੇ ਤੇ ਰੋਡ ਮੇਨਟੇਨੈਂਸ ਤੇ ਰਿਪੇਅਰਸ ਤੇ ਹੋਰ ਕਈ ਟ੍ਰਾਂਜ਼ਿਟ ਪ੍ਰੋਗਰਾਮਸ ਦੇ ਲਈ ਇਹ ਵਰਤੇ ਜਾਣਗੇ। ਸੋ ਇਹ ਹੈਗਾ ਆ। ਵੈਸੇ ਜੇ ਦੇਖਿਆ ਜਾਵੇ ਇਹਦੇ ਅਗੇਂਸਟ ਵੀ ਕਾਫੀ ਵੱਡੀਆਂ ਹਰਜੋਤ ਸਿੰਘ ਜੀ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਵੀ ਰਿਪੀਲ ਨਾ ਕੀਤੀ ਜਾਵੇ, ਜਿਨ੍ਹਾਂ 'ਚ ਕੈਲੀਫੋਰਨੀਆ ਪ੍ਰੋਫੈਸ਼ਨਲ ਫਾਇਰ ਫਾਈਟਰ ਆ, ਕੈਲੀਫੋਰਨੀਆ ਐਸੋਸੀਏਸ਼ਨ ਆਫ ਹਾਈਵੇ ਪੈਟਰੋਲਮੈਨ, ਅਮਰੀਕਨ ਸੁਸਾਇਟੀ ਆਫ ਸਿਵਲ ਇੰਜੀਨੀਅਰਸ, ਇਹ ਸਾਰੇ ਜਣੇ ਕਹਿ ਰਹੇ ਆ ਵੀ ਨਹੀਂ, ਇਹ ਜਿਹੜਾ ਟੈਕਸ ਆ ਇਸ ਨੂੰ ਇਸੇ ਤਰੀਕੇ ਦੇ ਨਾਲ ਲੱਗਾ ਰਹਿਣ ਦਿੱਤਾ ਚਾਹੀਦਾ। ਬਾਕੀ ਹੁਣ ਇਹ ਲੋਕਾਂ ਦੇ ਉੱਤੇ ਆ ਵੀ ਉਹ ਕਿਸ ਹਿਸਾਬ ਦੇ ਨਾਲ ਇਹ ਸੋਚਦੇ ਨੇ। ਸੋ ਦੂਜੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਵੀ $1.5 ਟ੍ਰਿਲੀਅਨ ਦਾ ਜਿਹੜਾ ਇਨਫਰਾਸਟਰਕਚਰ ਆ ਉਹਦੇ ਤੇ ਸਪੈਂਡ ਕਰਨ ਦੀ ਗੱਲਬਾਤ ਕੀਤੀ ਸੀ। ਉਹਦੇ ਵਿੱਚ ਵੀ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਆ ਉਹਨਾਂ ਨੂੰ ਪੈਸੇ ਮਿਲ ਰਹੇ ਹੈਗੇ ਆ। ਸੋ ਇਹ ਆਪਾਂ ਨੂੰ ਹੁਣ ਦੇਖਣਾ ਪੈਣਾ ਆ ਵੀ ਕੈਲੀਫੋਰਨੀਆ ਉਹਦੇ ਵਿੱਚੋਂ ਕਿੰਨਾ ਜਿਹੜੇ ਉਹ ਮਿਲਣਗੇ ਜਾਂ। ਸੋ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆਇਓਵਾ ਦੇ ਵਿੱਚ ਕੀ ਚੱਲ ਰਿਹਾ ਆ ਟਰੱਕਿੰਗ ਨੂੰ ਲੈ ਕੇ, ਉਹਦੇ ਬਾਰੇ ਓਪੀਆਇਡ ਬਿੱਲ ਜਿਹੜਾ ਇੱਕ ਨਵਾਂ ਪਾਸ ਹੋਇਆ ਉਸ ਦੇ ਬਾਰੇ ਜਿਹੜੀ ਆ ਉਹ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਇੱਦਾਂ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆ ਉਹਦੇ ਬਾਰੇ ਦੱਸਾਂਗੇ। FMCSA ਨੇ ਇੱਕ ਹੋਰ ਨਵੇਂ ਰੈਗੂਲੇਸ਼ਨਸ ਦੇ ਬਾਰੇ ਗੱਲਬਾਤ ਕੀਤੀ ਆ, ਉਹਦਾ ਕਮੈਂਟ ਪੀਰੀਅਡ ਸ਼ੁਰੂ ਹੋਇਆ ਆ ਤੇ ਰਮਨ ਹੁਣੀ ਆਪਾਂ ਨੂੰ ਇਸ ਸਾਰੀਆਂ ਚੀਜ਼ਾਂ ਦੇ ਬਾਰੇ ਨਾਲ ਜਿਹੜੀ ਉਹ ਜਾਣਕਾਰੀਆਂ ਦੇਵਾਂਗੇ। ਤੇ ਮਿਲਦੇ ਹਾਂ ਰਮਨ ਜੀ, ਹਰਜੋਤ ਜੀ, ਇੱਕ ਬ੍ਰੇਕ ਤੋਂ ਬਾਅਦ ਜੀ। ਆਮੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ, ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 7575 ਤੇ, ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 7575 877 877 7575 NMLS ID 1267188।
ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518। ਸੈਕਰਾਮੈਂਟੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਇਸ ਮਹੀਨੇ ਦੇ ਸਪੈਸ਼ਲ ਕਿਸੇ ਵੀ ਤਰ੍ਹਾਂ ਦੀ ਟਰਾਂਸਮਿਸ਼ਨ $250 ਪਲੱਸ ਟੈਕਸ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਥੈਂਕਸਗਿਵਿੰਗ ਤੇ ਬਲੈਕ ਫਰਾਈਡੇ ਤੇ ਚੀਨਾ ਜੁਐਲਰਸ ਦੀ ਧਮਾਕਾ ਸੇਲ 22 ਅਤੇ 23 ਨਵੰਬਰ ਨੂੰ ਮਿਸ ਨਾ ਕਰ ਦੇਣਾ। ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ 22 ਕੈਰਟ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ, ਇੰਡੀਆ ਤੋਂ ਘੱਟ ਰੇਟ ਦੀ ਗਾਰੰਟੀ। ਡਾਇਮੰਡ ਜੁਐਲਰੀ ਤੇ 50 ਤੋਂ 70% ਆਫ ਤੇ ਦੋਨੋਂ ਦਿਨ ਪਹਿਲੇ 50 ਕਸਟਮਰਸ ਦੇ ਲਈ ਲੱਕੀ ਡਰਾ, ਜਿਸ ਵਿੱਚ 10 ਕਸਟਮਰਸ ਨੂੰ ਡਾਇਮੰਡ ਰਿੰਗ ਅਤੇ 20 ਕਸਟਮਰ ਲਈ 골ਡ ਆਈਟਮ ਤੇ ਬਾਕੀ 70 ਜਾਣਿਆਂ ਲਈ ਸਪੈਸ਼ਲ ਗਿਫਟ। ਆਪਣੇ ਪੁਰਾਣੇ ਗਹਿਣੇ ਲੈ ਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। ਸਵਿਸ ਮੇਡ 골ਡ ਬਿਸਕਟ 골ਡ ਦੇ ਰੇਟ ਨਾਲ ਸਿਰਫ $15 ਹੋਰ ਦੇ ਕੇ ਖਰੀਦੋ। $500 ਦੇ ਡਾਇਮੰਡ ਜਾਂ $2500 ਦੇ 골ਡ ਖਰੀਦਣ ਵਾਲੇ ਜਿੱਤ ਸਕਦੇ ਹਨ ਬਿਲਕੁਲ ਨਵੀਂ ਗੱਡੀ ਫੋਰਡ ਫੀਐਸਟਾ। ਇਹ ਆਫਰ ਚੀਨਾ ਜੁਐਲਰਸ ਦੇ ਵੱਲੋਂ ਇੰਦਰਜੀਤ ਚੀਨਾ ਜੀ ਦੇ ਰਹੇ ਨੇ, ਸੋ ਪਹੁੰਚਿਓ ਜ਼ਰੂਰ 22-23 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ। ਚੀਨਾ ਜੁਐਲਰਸ 7454 ਸਟਾਕਟਨ ਬੁਲੇਵਾਰਡ ਸਵੀਟ ਏ ਸੈਕਰਾਮੈਂਟੋ। ਕਾਲ 9169563094 916 956 3094। ਹਾਂ ਯਾਦ ਕਰਵਾ ਦਈਏ ਥੈਂਕਸਗਿਵਿੰਗ ਤੇ ਬੈਂਕ ਬੰਦ ਹੁੰਦੇ ਨੇ, ਕੈਸ਼ ਪਹਿਲਾਂ ਹੀ ਕਢਾ ਲਿਓ। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਅਗਲੀ ਰਮਨ ਜੀ ਆਪਾਂ ਜਿਹੜੀਆਂ ਟਰੱਕਿੰਗ ਦੇ ਨਾਲ ਜੁੜੀ ਹੋਈ ਖਬਰ ਦੇ ਉੱਤੇ ਗੱਲ ਕਰਦੇ ਹਾਂ। ਕਹਿੰਦੇ ਆਇਓਵਾ ਦੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ IDOT ਆਫਿਸਰਸ ਆ ਉਹਨਾਂ ਦੀ ਅਥਾਰਟੀ ਨੂੰ ਲੈ ਕੇ ਜਿਹੜੀ ਕੋਈ ਦੂਜੀ ਰੂਲਿੰਗ ਜਿਹੜੀ ਆਈ ਆ ਰਮਨ ਜੀ। ਹਾਂਜੀ ਬਿਲਕੁਲ ਜੀ। ਇਹ ਰੂਲਿੰਗ ਆਈ ਹੈਗੀ ਆ ਜਿਹੜੀ ਆਇਓਵਾ ਸੁਪਰੀਮ ਕੋਰਟ ਦੀ ਆ ਕਿ ਜਿਹੜੇ ਡਿਪਾਰਟਮੈਂਟ DOT ਹੈਗੀ ਆ ਆਇਓਵਾ ਦੀ, ਉਹਨਾਂ ਨੇ ਇਲੀਗਲ ਟਿਕਟ ਜਿਹੜੀਆਂ ਇਸ਼ੂ ਕੀਤੀਆਂ 13,000 ਸਪੀਡਿੰਗ ਸਾਈਟੇਸ਼ਨ ਜਿਹੜੀਆਂ ਇਸ਼ੂ ਕੀਤੀਆਂ ਆ, ਤੇ ਪਲੱਸ ਜਿਹੜੀਆਂ ਕਈਆਂ ਦੇ ਡਰਾਈਵਰ ਲਾਇਸੈਂਸ ਵੀ ਰਿਵੋਕ ਕੀਤੇ ਆ। ਤੇ ਇਸ਼ੂ ਇਹ ਸੀਗਾ ਕਿ ਜਿਹੜਾ ਉਹਨਾਂ ਨੂੰ ਕਾਊਂਟਰ ਕੀਤਾ ਗਿਆ ਸੀ, ਜਿਹੜਾ ਉਹਨਾਂ ਤੇ ਇਲਜ਼ਾਮ ਸੀਗਾ ਕਿ ਇਹਨਾਂ ਨੇ ਇਲੀਗਲ ਆ, ਉਹ ਸੀਗਾ ਕਿ ਜਿਹੜੇ DOT ਆਫਿਸਰ ਹੈਗੇ ਆ ਉਹਨਾਂ ਨੂੰ ਇਹ ਟਿਕਟਾਂ ਇਸ਼ੂ ਕਰਨ ਦੀ ਅਥਾਰਟੀ ਨਹੀਂ ਸੀ ਹੈਗੀ। ਸੋ ਉਹਨਾਂ ਨੇ ਵਿਦਆਊਟ ਅਥਾਰਟੀ ਇਹ ਜਿਹੜੀਆਂ ਟਿਕਟਸ ਆ ਇਹ ਇਸ਼ੂ ਕੀਤੀਆਂ ਹੈਗੀਆਂ। ਸੋ ਉਹ ਜਿਹੜਾ ਵੱਡਾ ਰੀਜ਼ਨ ਸੀਗਾ ਕਿ ਇਹ ਜਿਹੜੀਆਂ ਟਿਕਟਸ ਹੈਗੀਆਂ ਆ ਇਹ ਵਿਦਆਊਟ ਅਥਾਰਟੀ ਇਸ਼ੂ ਕੀਤੀਆਂ। ਸੋ ਇਹ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀਆਂ ਟਿਕਟਾਂ ਇਸ਼ੂ ਹੋਈਆਂ, ਇਹਦੇ ਉੱਤੇ ਕਾਫੀ ਜਿਹੜਾ ਉੱਥੇ ਹੰਗਾਮਾ ਹੋਇਆ। ਤੇ ਆਹ ਜਿਹੜਾ ਵੀਕ ਹੈਗਾ ਕਾਫੀ ਮਾੜਾ ਚੱਲ ਰਿਹਾ ਜਿਹੜਾ ਆਇਓਵਾ DOT ਲਈ ਆ। ਤੇ ਜਿਹੜੀਆਂ ਟਿਕਟਸ ਹੈਗੀਆਂ ਬੇਸਿਕਲੀ ਹੁਣ ਉਹਨਾਂ ਨੇ ਕਾਫੀ ਜਿਹੜਾ ਉਹਦੇ ਉੱਤੇ ਜਿਹੜਾ ਹੁਣ ਵਿਚਾਰ ਕਰਨ ਤੋਂ ਬਾਅਦ ਉਹਨਾਂ ਨੂੰ ਅਥਾਰਟੀਜ਼ ਦਿੱਤੀਆਂ ਹੈਗੀਆਂ, ਹੁਣ ਤੋਂ ਦਿੱਤੀਆਂ ਹੈਗੀਆਂ। ਪਰ ਜਿਹੜੀਆਂ ਇਹ ਪਿਛਲੀਆਂ ਟਿਕਟਾਂ ਹੈਗੀਆਂ ਜਾਂ ਪਿਛਲਾ ਸਾਰਾ ਕੁਛ ਹੈਗਾ ਆ, ਸੋ ਹੋਪਫੁਲੀ ਇਸ ਵੇਲੇ ਜਿਹੜਾ ਆ ਇਹ ਰਿਟਰਨ ਕੀਤਾ ਜਾ ਰਿਹਾ ਕਿ ਇਹਦੇ ਤੇ ਧਿਆਨ ਦੇ ਕੇ ਇਹਨਾਂ ਨੂੰ ਵਾਪਸ ਰੀਫੰਡ ਜਿਹੜੇ ਆ ਉਹ ਸ਼ੁਰੂ ਕਰਨੇ ਉਹਨਾਂ ਨੇ। ਜੀ, ਅਤੇ ਕਿਹੜੇ ਈਅਰ ਤੋਂ ਸੀਗੀਆਂ ਜਿਹੜੀਆਂ ਇਹ ਟਿਕਟਸ ਜਿਹੜੀਆਂ ਇਸ ਵਿਵਾਦ ਦੇ ਵਿੱਚ ਨੇ? ਇਹ 2016 ਤੇ 17 ਦੇ ਵਿੱਚ ਜਿਹੜੀਆਂ ਟਿਕਟਸ ਹੈਗੀਆਂ ਉਹਨਾਂ ਦੇ ਉੱਤੇ ਜ਼ਿਆਦਾ ਇਹਨਾਂ ਨੇ ਕੀਤਾ ਹੈਗਾ, ਉੱਥੋਂ ਦੇਖਿਆ ਹੈਗਾ ਸਾਰਾ। ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ, ਕਹਿੰਦੇ ਹਿਊਮਨ ਟਰੈਫਿਕਿੰਗ ਦੇ ਮਾਮਲੇ ਵਿੱਚ ਵੀ ਕਹਿੰਦੇ ਜਿਹੜੇ ਟਰੱਕਰਸ ਦੀ ਜਿਹੜੀ ਵੋਇਸ ਆ ਜਾਂ ਟਰੱਕਿੰਗ ਦੀ ਵੋਇਸ ਆ ਇੱਕ ਨਵੀਂ ਕਮੇਟੀ ਦੇ ਵਿੱਚ ਸੁਣੀ ਜਾਊਗੀ। ਜੀ ਬਿਲਕੁਲ। ਉਹਦੇ ਵਿੱਚ ਜਿਹੜੇ ਆ ਹੁਣ ਟਰੱਕਿੰਗ ਇੰਡਸਟਰੀ 'ਚੋਂ ਵੀ ਕੁਛ ਜਿਹੜੇ ਬੰਦੇ ਆ, ਇੱਕ ਨਵੀਂ ਕਮੇਟੀ ਬਣਾਈ ਗਈ ਹੈ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ, ਉਹਨਾਂ ਨੇ ਇਨਕਲੂਡ ਕੀਤੇ ਆ। ਹਿਊਮਨ ਟਰੈਫਿਕਿੰਗ ਜਿਹੜੀ ਟਰੱਕਿੰਗ 'ਚ ਹੁੰਦੀ ਆ ਇਹਨੂੰ ਬੜਾ ਸੀਰੀਅਸਲੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਲਿਆ। ਆਪਾਂ ਦੇਖਿਆ ਹੋਊਗਾ ਪਿਛਲੇ ਸਾਲ ਦੇ ਵਿੱਚ ਘੱਟੋ ਘੱਟ 3-4 ਟਰੱਕ ਜਿਹੜੇ ਫੜੇ ਗਏ ਸੀ, ਜਿਹੜੇ ਪੂਰੇ ਭਰੇ ਹੋਏ ਸੀ ਜਿਹੜੇ ਅਨਡਾਕੂਮੈਂਟਡ ਲੋਕਾਂ ਦੇ ਨਾਲ। ਸੋ ਉਹਦੇ ਉੱਤੇ ਇੱਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਕੀਤਾ ਸੀ ਵੀ ਜੇ ਕੋਈ ਹਿਊਮਨ ਟਰੈਫਿਕਿੰਗ 'ਚ ਖਾਸ ਕਰਕੇ ਕਮਰਸ਼ੀਅਲ ਟਰੱਕਿੰਗ ਵਾਲਾ ਇਨਵੋਲਵ ਹੁੰਦਾ ਤਾਂ ਉਹਨੂੰ ਪੂਰੀ ਲਾਈਫ ਦੇ ਲਈ ਜਿਹੜਾ ਆ ਉਹ ਜਿਹੜੀ ਕਮਰਸ਼ੀਅਲ ਟਰੱਕ ਨਹੀਂ ਉਹ ਚਲਾ ਸਕੂਗਾ, ਅਤੇ ਬਾਕੀ ਜਿਹੜੀ ਕੈਦ ਤਾਂ ਹੋਣੀ ਹੈਗੀ ਆ। ਜੀ ਜੀ ਬਿਲਕੁਲ, ਕਿਉਂਕਿ ਆਪਾਂ ਜਿਹੜਾ ਹਰਜੋਤ ਸਿੰਘ ਜੀ ਦੇਖ ਰਹੇ ਹਾਂ ਅਤੇ ਰਮਨ ਜੀ ਦੇਖ ਰਹੇ ਹਾਂ ਵੀ ਇਸ ਨੂੰ ਲੈ ਕੇ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਗੈਰ ਕਾਨੂੰਨੀ ਅਨਡਾਕੂਮੈਂਟਡ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਉਹ ਜੁੜ ਜਾਂਦੀ ਆ। ਕਿਉਂਕਿ ਬਹੁਤ ਸਾਰੇ ਕਈ ਵਾਰੀ ਜਿਹੜੇ ਟਰੱਕਰਸ ਦੇ ਇੱਦਾਂ ਦੀ ਖਬਰ ਆਉਂਦੀ ਆ ਵੀ ਉਹਨਾਂ ਦੇ ਜਿਹੜੇ ਟਰੇਲਿਆਂ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਇੱਦਾਂ ਉਹ ਬਾਰਡਰ ਕਰਾਉਂਦੇ ਜਿਹੜੇ ਫੜੇ ਜਾਂਦੇ ਰਹੇ ਨੇ। ਕਈ ਵਾਰੀ ਤਾਂ ਜਿਨ੍ਹਾਂ ਨੂੰ ਬਾਰਡਰ ਪਾਰ ਕਰਾ ਰਹੇ ਹੁੰਦੇ ਉਹਨਾਂ ਦੀ ਜਿਹੜੀ ਉਹਦੇ ਵਿੱਚ ਮੌਤਾਂ ਵੀ ਜਿਹੜੀਆਂ ਹੋਈਆਂ ਜਿਹੜੀਆਂ ਖਬਰ ਆਉਂਦੀ ਆ। ਸੋ ਇਸ ਨੂੰ ਹਿਊਮਨ ਟਰੈਫਿਕਿੰਗ ਦੇ ਕਾਊਂਟ ਅਧੀਨ ਫਿਰ ਜਿਹੜਾ ਆ ਉਹ ਜਿਹੜਾ ਵੀ ਕੋਈ ਕਰ ਰਿਹਾ ਹੁੰਦਾ ਆ ਇਹ ਕੰਮ ਗੈਰ ਕਾਨੂੰਨੀ ਕੰਮ, ਉਸ ਨੂੰ ਜਿਹੜਾ ਉਹ ਲਿਆ ਜਾਂਦਾ ਹੈ। ਅਤੇ ਆਪਾਂ ਦੇਖ ਰਹੇ ਹਾਂ ਵੀ ਇਮੀਗ੍ਰੇਸ਼ਨ ਦੇ ਉੱਤੇ ਇਸ ਟਾਈਮ ਬਹੁਤ ਸਖਤੀ ਅਤੇ ਸਖਤ ਰੁਖ ਜਿਹੜਾ ਆ ਉਹ ਇਸ ਟਾਈਮ ਮੌਜੂਦਾ ਪ੍ਰਸ਼ਾਸਨ ਦਾ ਹੈਗਾ। ਇਕੱਲਾ ਮੌਜੂਦਾ ਨਹੀਂ, ਕਾਫੀ ਪ੍ਰਸ਼ਾਸਨਾਂ ਦਾ ਜਿਹੜਾ ਉਹ ਰਿਹਾ ਆ, ਪਰ ਇਹ ਆ ਵੀ ਇਹ ਸ਼ਿੱਦਤ ਦੇ ਨਾਲ ਜਿਹੜਾ ਆ ਇਸ ਵਾਲੇ ਪਾਸੇ ਨੂੰ ਜਿਹੜੇ ਉਹ ਲੱਗੇ ਹੋਏ ਨੇ। ਜੀ ਇਹਦੇ ਵਿੱਚ ਕੀ ਹੁੰਦਾ ਹੈ ਵੀ ਰਮਨ ਜੀ ਤੇ ਰਾਜਕਰਨਵੀਰ ਸਿੰਘ ਜੀ, ਕਈ ਵਾਰੀ ਤਾਂ ਜਿਹੜਾ ਬੰਦਾ ਇਲੀਗਲ ਟਰਾਂਸਪੋਰਟੇਸ਼ਨ ਕਰਦਾ ਉਹ ਤਾਂ ਪਤਾ ਹੀ ਆ ਵੀ ਉਹ ਕਰ ਰਿਹਾ। ਬਹੁਤ ਵਾਰੀ ਕੀ ਹੁੰਦਾ ਆ ਵੀ ਜਿਹੜੇ ਟਰੱਕਰਸ ਆ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹਨਾਂ ਦੇ ਟਰੱਕ ਦੇ ਉੱਤੇ ਕੋਈ ਅਨਡਾਕੂਮੈਂਟਡ ਬੰਦਾ ਚੜਿਆ ਹੋਇਆ ਆ, ਲੋਕੇ ਚੜਿਆ। ਸੋ ਉਹ ਵੀ ਜਿਹੜੇ ਉਹਦੇ ਲਈ ਉਹਨਾਂ ਨੇ ਕਿਹਾ ਵੀ ਸਾਨੂੰ ਟਰੱਕਿੰਗ ਇੰਡਸਟਰੀ 'ਚੋਂ ਵੀ ਬੰਦੇ ਲੈਣੇ ਚਾਹੀਦੇ, ਉਹ ਸੁਜੈਸ਼ਨ ਦਊਗੇ ਵੀ ਅਸੀਂ ਕਿਸ ਤਰ੍ਹਾਂ ਇਹ ਤੋਂ ਬਚ ਸਕਦੇ ਹਾਂ, ਜਾਂ ਫਿਰ ਸਾਨੂੰ ਕੋਈ ਨਾ ਕੋਈ ਜਿਹੜਾ
ਜਿਹੜਾ ਸੋਲੂਸ਼ਨ ਉਹਦਾ ਹੋਣਾ ਚਾਹੀਦਾ ਹੈਗਾ ਆ ਵੀ ਹੁਣ ਕਈ ਵਾਰੀ ਟਰੱਕਾਂ ਜਿਹੜੇ ਖੜੇ ਹੈਗੇ ਆ ਆਪਣੇ ਕਿਤੇ ਖਾਸ ਕਰਕੇ ਬਾਰਡਰ ਸਟੇਟਸ ਦੇ ਵਿੱਚ ਜੀ ਕਿਤੇ ਵੀ ਸਟਾਪ ਦੇ ਉੱਤੇ ਤੇ ਉੱਥੋਂ ਕੋਈ ਬੰਦਾ ਚੜ ਜਾਂਦਾ, ਨਹੀਂ ਵਾਰੀ ਟਰੱਕਰ ਨੇ ਨੋਟ ਕੀਤਾ ਤੇ ਅੱਗੇ ਕਿਤੇ ਪੁਲਿਸ ਵਾਲਾ ਹੋਇਆ ਤੇ ਫਿਰ ਉਹ ਤਾਂ ਰਗੜ ਗਿਆ ਨਾ ਵੀ ਤੂੰ ਅਨਡਾਕੂਮੈਂਟਡ ਬੰਦਾ ਲੈ ਕੇ ਤੁਰਿਆ ਹੋਇਆ। ਬਿਲਕੁਲ ਇਹ ਕਿਉਂਕਿ ਇੱਕ ਫੈਲਨੀ ਆ ਤੇ ਜੀ ਇਹਦੇ ਬਾਰੇ ਦੇ ਵਿੱਚ ਇੱਕ ਗੱਲ ਮੈਂ ਵੀ ਐਡ ਕਰਦਾ ਕਿ ਮੇਰੀ ਵੀ ਨਾਪਟਾ ਦੇ ਥਰੂ ਗੱਲ ਹੋਈ ਸੀ ਇਹਦੇ ਬਾਰੇ ਦੇ ਵਿੱਚ ਕਿ ਜਿਹੜੀ ਹਿਊਮਨ ਟ੍ਰੈਫਿਕਿੰਗ ਐਂਡ ਟਰੱਕਿੰਗ ਹੈਗੀ ਆ ਉਹਦੇ ਲਈ ਇੱਕ ਸਪੈਸ਼ਲ ਟ੍ਰੇਨਿੰਗ ਕੋਰਸ ਵੀ ਹੈਗਾ ਆਪਣੇ ਕਮਿਊਨਿਟੀ ਵਾਸਤੇ ਕਿ ਜਿਹੜੇ ਹਿਊਮਨ ਟ੍ਰੈਫਿਕਿੰਗ ਵਾਲੇ ਆ ਅਗੇਂਸਟ ਹਿਊਮਨ ਟ੍ਰੈਫਿਕਿੰਗ ਐਂਡ ਟਰੱਕਿੰਗ ਜਿਹੜੇ ਆ ਉਹ ਇੱਕ ਕੋਰਸ ਵੀ ਜਿਹੜਾ ਇੱਕ ਦਿੰਦੇ ਆ ਜਿਹੜਾ ਕਿ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਕਿ ਤੁਸੀਂ ਕਿਵੇਂ ਇਸ ਚੀਜ਼ ਤੋਂ ਬਚਣਾ ਆ, ਕਿਵੇਂ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਆ। ਸੋ ਕੋਸ਼ਿਸ਼ ਕਰਾਂਗੇ ਵੀ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਜੇ ਸਾਨੂੰ ਨੈਪਟਾ ਦੇ ਥਰੂ ਅਸੀਂ ਇਸ ਕੋਰਸ ਨੂੰ ਲਿਆ ਸਕੀਏ ਆਪਣੀ ਕਮਿਊਨਿਟੀ ਦੇ ਲਈ ਤੇ ਉਹ ਜ਼ਰੂਰ ਲੈ ਕੇ ਆਵਾਂਗੇ ਤਾਂ ਕਿ ਜਿਹੜੀ ਆ ਅਵੇਅਰਨੈਸ ਜਿਹੜੀ ਆ ਹੋਰ ਹੋ ਸਕੇ ਔਰ ਬਚਿਆ ਜਾ ਸਕੇ ਜਿੰਨਾ ਵੱਧ ਤੋਂ ਵੱਧ। ਬਾਕੀ ਦੂਸਰੀ ਗੱਲ ਹੈ ਕਿ ਸਾਰਿਆਂ ਨਾਲੋਂ ਵੱਧ ਲੋੜ ਹੈਗੀ ਆਪਣੀ ਸਰਾਊਂਡਿੰਗਸ ਦੀ ਧਿਆਨ ਰੱਖਣ ਦੀ। ਕੋਸ਼ਿਸ਼ ਕਰੋ ਜਦੋਂ ਤੁਸੀਂ ਬਾਰਡਰ ਸਟੇਟ 'ਚ ਹੈਗੇ ਆ ਤੇ ਸਰਾਊਂਡਿੰਗਸ ਦਾ ਧਿਆਨ ਰੱਖੋ, ਆਪਣੇ ਟਰੱਕ ਦੇ ਆਲੇ ਦੁਆਲੇ ਜਿਹੜਾ ਧਿਆਨ ਰੱਖੋ ਬਹੁਤ ਜੀ। ਸੋ ਬਿਲਕੁਲ ਕਈ ਵਾਰੀ ਕੀ ਆ ਵੀ ਅਣਜਾਣ ਪੁਣੇ 'ਚ ਵੀ ਆਪਣਾ ਬੰਦਾ ਕੋਈ ਨਾ ਕੋਈ ਫਸ ਸਕਦਾ ਆ। ਜਨਵਰੀ ਦੇ ਵਿੱਚ ਇੱਕ ਵਾਰੀ ਫੇਰ ਮੈਂ ਰਿਪੀਟ ਕਰਦਾ ਕਿਉਂਕਿ ਟਰੱਕਰਸ ਆਪਣੇ ਸੁਣਦੇ ਆ ਪ੍ਰੋਗਰਾਮ ਨੂੰ ਜਾਂ ਉਹਨਾਂ ਦੇ ਪਰਿਵਾਰ ਸੁਣਦੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਲਾਅ ਪਾਸ ਕੀਤਾ, ਇੱਕ ਸਾਈਨ ਕੀਤਾ ਸੀ, ਬਾਈਪਾਰਟੀਸ਼ਨ ਲਾਅ ਸੀ, ਨੋ ਹਿਊਮਨ ਟ੍ਰੈਫਿਕਿੰਗ ਔਨ ਆਵਰ ਰੋਡਸ ਐਕਟ, ਜਿਹਦੇ ਮੁਤਾਬਕ DOT ਜਿਹੜੀ ਆ ਤੁਹਾਨੂੰ ਲਾਈਫ ਟਾਈਮ ਲਈ ਜਿਹੜਾ ਪ੍ਰੋਫੈਸ਼ਨਲ ਡਰਾਈਵਰ ਆ ਉਹਨੂੰ ਬੈਨ ਕਰ ਦਊਗੀ ਰੋਡ ਤੇ ਜਾਣ ਤੋਂ ਜੇ ਤੁਸੀਂ ਕਨਵਿਕਟ ਹੋ ਜਾਂਦੇ ਆ, ਜੇ ਤੁਹਾਡੇ ਕੋਲ ਕਮਰਸ਼ੀਅਲ ਮੋਟਰ ਵਹੀਕਲ ਦਾ ਲਾਇਸੈਂਸ ਹੈਗਾ ਆ। ਬਹੁਤ ਸਾਰੀ ਜਿਹੜੀ ਆ ਹਰਜੋਤ ਜੀ ਇੱਦਾਂ ਦੀਆਂ ਨਿਊਜ਼ ਜਿਹੜੀਆਂ ਜਾਂ ਇੱਕ ਦੂਜੇ ਤੋਂ ਨਿਊਜ਼ ਨਹੀਂ ਇੱਕ ਦੂਜੇ ਤੋਂ ਜਿਹੜੀਆਂ ਸੁਣਨ ਨੂੰ ਮਿਲਦਾ ਵੀ ਕਿਸੇ ਬੰਦੇ ਨੂੰ ਜਿਹੜੀ ਆ ਰਾਈਡ ਵੀ ਦੇ ਦਿੰਦੇ ਇੱਕ ਹਿਸਾਬ ਦੇ ਨਾਲ ਵੀ ਇੱਧਰਲੇ ਹਿੱਸੇ 'ਚੋਂ ਦੂਜੇ ਹਿੱਸੇ ਵੱਲ ਨੂੰ, ਅਤੇ ਕਈ ਵਾਰੀ ਪੇਪਰ ਵਰਕ ਉਸ ਬੰਦੇ ਕੋਲ ਨਹੀਂ ਹੁੰਦਾ। ਸੋ ਭਾਈ ਜਿਹਨੂੰ ਰਾਈਡ ਵੀ ਤੁਸੀਂ ਦੇਣੀ ਹੁੰਦੀ ਹੈ ਪਲੀਜ਼ ਮੇਕ ਸ਼ੋਰ ਕਰਿਓ ਵੀ ਤੁਸੀਂ ਇੱਕ ਬੰਦੇ ਦੀ ਚਲੋ ਤੁਸੀਂ ਮਦਦ ਤਾਂ ਕਰਨ ਲੱਗੇ ਹੁੰਦੇ ਆ ਪਰ ਇਹ ਵੀ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਰੋਜੀ ਰੋਟੀ ਦਾ ਵੀ ਜਿਹੜਾ ਧਿਆਨ ਦੇ ਵਿੱਚ ਨਾਲ ਜਿਹੜਾ ਜ਼ਰੂਰ ਰੱਖਿਆ ਕਰੋ। ਹੈਲਪ ਕਰੋ ਜਿੰਨੀ ਕਿਸੇ ਦੀ ਤੁਸੀਂ ਆਪਣੇ ਜਿਹੜੇ ਕਹਿ ਲਓ ਵੀ ਚਾਦਰ ਦੇ ਵਿੱਚ ਰਹਿ ਕੇ ਜਿੰਨੀ ਉਹ ਕੀਤੀ ਜਾ ਸਕਦੀ ਹੁੰਦੀ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਜੋਤ ਜੀ, ਰਮਨ ਜੀ, ਓਪੀਆਈਡ ਬਿੱਲ ਨੂੰ ਲਿਆਉਣ ਦੇ ਲਈ ਕਾਫੀ ਜਿਹੜਾ ਆ ਉਹ ਪ੍ਰੈਸ਼ਰ ਜਿਹੜਾ ਆ ਹਿਊਮਨ ਐਂਡ ਹੈਲਥ ਐਂਡ ਹਿਊਮਨ ਸਰਵਿਸਿਜ਼ ਆ ਉਹਨਾਂ ਉੱਤੇ ਜਿਹੜਾ ਪਾਇਆ ਜਾ ਰਿਹਾ। ਰਾਸ਼ਟਰਪਤੀ ਟਰੰਪ ਮੁੱਢ ਤੋਂ ਹੀ ਜਿਹੜੇ ਓਪੀਆਈਡ ਦੇ ਇਸ਼ੂ ਦੇ ਉੱਤੇ, ਓਪੀਆਈਡ ਅਬਿਊਜ਼ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਰੌਲਾ ਪਾ ਰਹੇ ਨੇ ਵੀ ਇਸ ਨੂੰ ਕਿਸੇ ਤਰੀਕੇ ਦੇ ਨਾਲ ਕਾਬੂ ਜਿਹੜਾ ਜ਼ਰੂਰ ਕਰਨਾ ਚਾਹੀਦਾ ਆ। ਜੀ ਬਿਲਕੁਲ ਜੀ, ਇਹਦੇ ਉੱਤੇ ਜਿਹੜਾ ਕਿ ਉਹਨਾਂ ਨੇ ਪਾਸ ਕੀਤਾ ਆ ਜਿਹੜਾ ਲਾਅ ਜਿਹੜਾ ਹੁਣ ਇਸ ਵੇਲੇ ਕਿ ਜਿੱਦਾਂ ਤੁਸੀਂ ਕਿਹਾ ਕਿ ਜਿਹੜੀਆਂ ਹੈਲਥ ਐਂਡ ਹਿਊਮਨ ਸਰਵਿਸਿਜ਼ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਜਿਹੜਾ ਪਿਆ ਆ ਕਿਉਂਕਿ ਇਹ ਜਿਹੜਾ ਬਿੱਲ ਸੀਗਾ ਓਰੀਜਨਲੀ 2015 ਫਾਸਟ ਐਕਟ ਦੇ ਵਿੱਚ ਸੀਗਾ ਤੇ ਇਹ ਜਿਹੜਾ ਆ ਇਹ ਉਦੋਂ ਤੋਂ ਬਾਅਦ ਇਹਨੂੰ ਸਹੀ ਢੰਗ ਦੇ ਨਾਲ ਪੁਸ਼ ਨਹੀਂ ਕੀਤਾ ਗਿਆ ਤੇ ਹੁਣ ਜਿਹੜੇ ਆਪਣੇ ਹੈਗੇ ਆ ਡਿਪਾਰਟਮੈਂਟ ਹੈਗਾ ਉਹਨਾਂ ਨੇ ਇਹ ਫਾਈਟਿੰਗ ਓਪੀਅਡ ਅਬਿਊਜ਼ ਇਨ ਟਰਾਂਸਪੋਰਟੇਸ਼ਨ ਜਿਹੜਾ ਹੈਗਾ ਉਹਨੂੰ 60 ਦਿਨਾਂ ਦੇ ਵਿੱਚ ਜਿਹੜੀ ਟੈਸਟਿੰਗ ਗਾਈਡਲਾਈਨਸ ਆ ਉਹ ਇਸ਼ੂ ਕਰਨ ਦਾ ਉਹਨਾਂ ਨੂੰ ਕਿਹਾ ਆ ਕਿਉਂਕਿ ਕਾਫੀ ਡਿਲੇ ਹੋ ਚੁੱਕਾ ਸੀਗਾ। ਸੋ ਜਿਹੜੀ ਇਹ ਚੀਜ਼ ਹੈਗੀ ਆ ਕਾਫੀ ਦੋਨੋਂ ਪਾਸਿਓਂ ਹੀ ਇਹਨਾਂ ਦੇ ਉੱਤੇ ਜਿਹੜਾ ਆ ਇਹ ਪ੍ਰੈਸ਼ਰ ਹੈਗਾ। ਜਿਹੜੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਹੈ, ਟਰੱਕਿੰਗ ਅਲਾਇੰਸ ਹੈਗੀ ਆ, ਉਹ ਪੁਸ਼ ਕਰ ਰਹੇ ਆ ਕਿ ਜਿਹੜੀ ਹੇਅਰ ਟੈਸਟਿੰਗ ਮੈਥਡ ਹੈਗਾ ਇਹ ਜਿਹੜਾ ਨਹੀਂ ਠੀਕ ਹੈਗਾ, ਇਹ ਥੋੜ੍ਹਾ ਜਿਹਾ ਗਲਤ ਹੈਗਾ ਕਿਉਂਕਿ ਇਹ ਜਿਹੜੀ ਆ ਅਨਰਿਲਾਇਬਲ ਹੈਗਾ ਅਤੇ ਜਾਂ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਇਹਦੇ ਵਿੱਚ। ਪਰ ਇਹਦੇ ਨਾਲ ਹੀ ਦੱਸ ਦਈਏ ਕਿ ਜਿਹੜਾ ਇਹ ਟੈਸਟ ਹੈਗਾ ਇਹਦੇ ਵਿੱਚ ਜਿਹੜਾ ਹੇਅਰ ਟੈਸਟਿੰਗ ਹੈਗਾ ਇਹਦੇ 'ਚ ਜਿਹੜਾ ਤੁਹਾਡਾ ਓਪੀਅਡ ਹੈਗਾ ਜਾਂ ਜਿਹਨੂੰ ਆਪਾਂ ਪੰਜਾਬੀ ਦੇ 'ਚ ਆਪਣੇ ਫੀਮ ਕਹਿ ਲੈਂਦੇ ਆ, ਉਹ ਜਿਹੜੇ ਤੁਹਾਡੇ ਹੇਅਰ ਦੇ ਵਿੱਚ ਆ ਉਹ ਬਹੁਤ ਲੌਂਗ ਟਾਈਮ ਲਈ ਜਿਹੜੀ ਆ ਉਹਦਾ ਅਸਰ ਰਹਿੰਦਾ ਆ, ਉਹਦੀ ਟੈਸਟਿੰਗ ਦੇ ਵਿੱਚ ਪੋਜ਼ੀਟਿਵ ਆਉਂਦੀ ਆ। ਸੋ ਬਲੱਡ ਦੇ ਵਿੱਚ ਜਿਹੜੀ ਇਹ ਹੈਗੀ ਆ ਥੋੜ੍ਹੀ ਟਾਈਮ ਇਹਦਾ ਕਾਫੀ ਘੱਟ ਹੈਗਾ ਲੇਕਿਨ ਹੇਅਰ ਟੈਸਟਿੰਗ ਦੇ ਵਿੱਚ ਇਹਦਾ ਟਾਈਮ ਬਹੁਤ ਲੰਮਾ ਹੈਗਾ ਕਿ ਕਾਫੀ ਲੌਂਗ ਟਰਮ ਤੱਕ ਇਹਨੂੰ ਟੈਸਟ ਕੀਤਾ ਜਾ ਸਕਦਾ। ਸੋ ਇਹ ਜਿਹੜੀ ਚੀਜ਼ ਆ ਔਰ ਲੇਟਲੀ ਲਾਸਟ ਈਅਰ ਜਾਂ ਸ਼ਾਇਦ ਇਸ ਸਾਲ ਦੇ ਪਹਿਲੇ ਹਿੱਸੇ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀਗੀ ਕਿ 4 ਜਿਹੜੀਆਂ ਟੈਬਲੇਟਸ ਹੈਗੀਆਂ ਪੇਨ ਕਿਲਰਸ ਹੈਗੀਆਂ ਜਿਹਨਾਂ 'ਚ ਓਪੀਅਡ ਯੂਜ਼ ਹੁੰਦਾ ਆ
ਉਹ ਹੁਣ ਆਪਾਂ ਜਿਹੜੇ ਡਰੱਗ ਟੈਸਟ ਦੇ ਵਿੱਚ ਉਹ ਇੰਕਲੂਡ ਕਰ ਲਈਆਂ, ਪਹਿਲਾਂ ਉਹ ਇੰਕਲੂਡ ਨਹੀਂ ਸੀਗੀਆਂ। ਸੋ ਕਾਫੀ ਮੇਰੇ ਕੋਲ ਪ੍ਰੈਸ਼ਰ ਹੈਗਾ ਆ। ਔਰ ਇਹ ਐਕਚੁਅਲੀ ਐਸੇ ਜੇ ਗੱਲ ਕੀਤੀ ਜਾਵੇ ਤੇ ਐਪੀਡੈਮਿਕ ਕੀ ਬਣਦਾ ਜਾ ਰਿਹਾ, ਜਿਹੜਾ ਓਪੀਅਡ ਯੂਜ਼ ਹੈਗੀ ਆ, ਇਹ ਬਣਦਾ ਨਹੀਂ ਜਾ ਰਿਹਾ ਰਮਨ ਜੀ, ਬਣਿਆ ਹੀ ਹੋਇਆ ਆ, ਬਿਲਕੁਲ ਵੀ ਬਹੁਤ ਬਣਿਆ ਹੋਇਆ। ਇਹ ਬਹੁਤ ਵੱਡਾ ਇਹ ਜਿਹੜਾ ਪ੍ਰੋਬਲਮ ਬਣੀ ਹੋਈ ਹੈ। ਸੋ ਇਸ ਕਰਕੇ ਜਿਹੜਾ ਕਾਫੀ ਪ੍ਰੈਸ਼ਰ ਹੈਗਾ ਉਹਨਾਂ ਦੇ ਓਪੀਅਡ ਯੂਜ਼ ਨੂੰ ਜਿਹੜਾ ਆ ਉਹਨੂੰ ਥੋੜਾ ਜਿਹਾ ਕਾਬੂ ਕਰਨ ਦਾ। ਔਰ ਉਹਨਾਂ ਨੇ ਹੁਣ ਇਸੇ ਕਰਕੇ ਪ੍ਰੈਸ਼ਰ, ਕਿਉਂਕਿ ਜਦੋਂ 2015 ਦਾ ਜਦੋਂ ਦਾ ਇਹ ਐਕਟ ਜਿਹੜਾ ਪਾਸ ਹੋਇਆ ਸੀਗਾ ਉਸ ਤੋਂ ਬਾਅਦ ਕੋਈ ਜ਼ਿਆਦਾ ਕੰਮ ਨਹੀਂ ਹੋਇਆ। ਪਰ ਹੁਣ ਉਹਨਾਂ ਨੇ 60 ਡੇਜ਼ ਦਿੱਤੇ ਆ ਡਿਪਾਰਟਮੈਂਟ ਨੂੰ ਕਿ ਜਿਹੜੀਆਂ ਗਾਈਡਲਾਈਨਸ ਆ ਐਟਲੀਸਟ ਗਾਈਡਲਾਈਨਸ ਇਸ਼ੂ ਕੀਤੀਆਂ ਜਾਣ ਇਹਦੇ ਬਾਰੇ ਵਿੱਚ। ਜੀ ਬਿਲਕੁਲ, ਇਹ ਬਹੁਤ ਜ਼ਰੂਰੀ ਆ। ਹਜ਼ਾਰਾਂ ਹੀ ਲੋਕ ਹਰ ਸਾਲ ਜਿਹੜੇ ਆ ਇਸ ਦਾ ਜਿਹੜਾ ਉਹ ਸ਼ਿਕਾਰ ਹੋ ਰਹੇ ਨੇ, ਮਰ ਰਹੇ ਨੇ। ਅਤੇ ਅਫਸੋਸਜਨਕ ਗੱਲ ਇਹ ਆ ਵੀ ਇਹਦੇ ਵਿੱਚ ਮੈਜੋਰਟੀ ਜਿਹੜੇ ਆ ਕਿਤੇ ਨਾ ਕਿਤੇ ਜਿਹੜੇ ਵਾਈਟ ਪੀਪਲ ਇਨਵੋਲਵਡ ਆ, ਜਿਹੜੇ ਆ ਜ਼ਿਆਦਾ ਇੱਦਾਂ ਦਵਾਈਆਂ ਓਵਰ ਪ੍ਰਸਕ੍ਰਾਈਬਡ ਜਾਂ ਪ੍ਰਸਕ੍ਰਿਪਸ਼ਨ ਦੇ ਉੱਤੇ ਜਿਹੜੇ ਉਹ ਲੱਗ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਓਪੀਆਈਡ ਹੁੰਦਾ ਆ। ਅਤੇ ਇੱਕ ਰੀਸੈਂਟਲੀ ਡਾਕਟਰ ਨੂੰ ਜੁਰਮਾਨਾ ਵੀ ਅਤੇ ਜੇਲ੍ਹ ਵੀ ਕੀਤੀ ਸੀ ਕਿਉਂਕਿ ਉਹ ਧੱਕੇ ਦੇ ਨਾਲ ਹੀ ਲੋਕਾਂ ਨੂੰ ਜਿਹੜੀਆਂ ਓਪੀਆਈਡ ਵਾਲੀਆਂ ਜਿਹੜੀਆਂ ਦਵਾਈਆਂ ਉਹ ਦੇਈ ਜਾਂਦਾ ਸੀ ਆਪ, ਕਿਉਂਕਿ ਉਹਨੂੰ ਓਪੀਆਈਡ ਵਾਲੇ ਤੋਂ ਪੈਸੇ ਮਿਲਦੇ ਸੀਗੇ ਦਵਾਈਆਂ ਲਾਉਣ ਦੇ ਉੱਤੇ, ਅਤੇ ਉਹ ਹਰ ਇੱਕ ਨੂੰ ਜਿਹੜੀ ਓਪੀਆਈਡ ਦੀ ਦਵਾਈਆਂ ਜਿਹੜੀਆਂ ਉਹ ਲਾਈ ਜਾਂਦਾ ਸੀ। ਅਤੇ ਡਾਕਟਰ ਨੂੰ ਫਿਰ ਜਿਹੜਾ ਆ ਉਹ ਗ੍ਰਿਫਤਾਰ ਵੀ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਬਹੁਤ ਇੱਕ ਡੇਂਜਰਸ ਜਿਹੜੀ ਚੀਜ਼ ਆ। ਤਾਂ ਹੀ ਉਹ ਐਵੇਂ ਨਹੀਂ ਕਹਿੰਦੇ ਵੀ ਬੱਚਿਆਂ ਤੋਂ ਅਤੇ ਬਾਕੀਆਂ ਤੋਂ ਜਿਹੜੀ ਆਪਣੀਆਂ ਦਵਾਈਆਂ ਆ ਉਹ ਬਚਾ ਕੇ ਰੱਖੋ। ਜੇ ਕਿਸੇ ਨੂੰ ਕੋਈ ਦਵਾਈ ਦਿੱਤੀ ਜਾ ਰਹੀ ਹੁੰਦੀ ਆ ਉਹ ਸ਼ਾਇਦ ਕਿਸੇ ਕਾਰਨ ਕਰਕੇ ਆ, ਵਿੱਚ ਇੱਦਾਂ ਦੇ ਮਾੜੇ ਅਨਸਰ ਜਿਹੜੇ ਡਾਕਟਰ ਹੁੰਦੇ ਆ ਪਰ ਘੱਟ ਨੇ। ਪਰ ਸੋ ਇੱਦਾਂ ਹੀ ਜਿਹੜੇ ਬੱਚੇ ਆ ਬਜ਼ੁਰਗਾਂ ਦੀਆਂ ਦਵਾਈਆਂ ਕਈ ਦੀ ਚੋਰੀ ਕਰਕੇ ਜਿਹੜੀਆਂ ਖਾਣ ਲੱਗ ਜਾਂਦੇ ਆ ਅਤੇ ਫਿਰ ਉਹ ਪ੍ਰਿਸਕ੍ਰਿਪਸ਼ਨ ਡਰੱਗਸ ਦੇ ਉੱਤੇ ਜਿਹੜੇ ਉਹ ਇੱਕ ਹਿਸਾਬ ਦੇ ਨਾਲ ਲੱਗ ਜਾਂਦੇ ਆ। ਸੋ ਬਹੁਤ ਇੱਕ ਖਤਰਨਾਕ ਚਲਨ ਜਿਹੜਾ ਆ ਉਹ ਇਸ ਟਾਈਮ ਚੱਲ ਰਿਹਾ ਆ। ਇਕੱਲਾ ਇਹਦੇ ਨਾਲ ਨਹੀਂ, ਕਈ ਤਰੀਕੇ ਦੇ ਹੋਰ ਨਸ਼ਿਆਂ ਦੇ ਨਾਲ ਜਿਹੜਾ ਇਹੀ ਜਿਹੜੀ ਸਿਚੁਏਸ਼ਨ ਜਿਹੜੀ ਆ ਉਹ ਬਣੀ ਪਈ ਆ। ਉੱਦਾਂ ਓਵਰਆਲ ਜਿਹੜੀ ਵਾਰ ਔਨ ਡਰੱਗਸ ਆ ਹਰਜੋਤ ਸਿੰਘ ਜੀ, ਉਹ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਉਹ ਫੇਲ ਹੋ ਰਹੀ ਆ। ਸੋ ਬਹੁਤ ਜਿਹੜੀ ਸਿਚੁਏਸ਼ਨ ਬੈਡ ਆ ਵੀ ਬਿਲੀਅਨਸ ਆਫ ਡਾਲਰ ਐਵਰੀ ਈਅਰ ਜਿਹੜੇ ਆ ਇਹਨਾਂ ਡਰੱਗਸ ਨੂੰ ਰੋਕਣ ਦੇ ਲਈ ਜਿਹੜੇ ਆ ਉਹ ਖਰਚੇ ਜਾਂਦੇ ਨੇ ਪ੍ਰਸ਼ਾਸਨਾਂ ਦੇ ਦੁਆਰਾ। ਪਰ ਅਫਸੋਸ ਉਹ ਕੋਈ ਨਵੇਂ ਤੋਂ ਨਵਾਂ ਨਵੇਕਲੀ ਤੋਂ ਨਵੇਂ ਤਰੀਕੇ ਦੇ ਨਾਲ ਡਰੱਗਸ ਨੂੰ ਇੱਥੇ ਸਮਗਲ ਕਰਨ ਦੇ ਲਈ ਜਿਹੜੇ ਆ ਉਹ ਤੁਰੇ ਰਹਿੰਦੇ ਨੇ। ਤੇ ਅਗਲੀ ਖਬਰ ਵੱਲ ਚਲੀਏ। ਬੜੀ ਸੀਰੀਅਸ ਖਬਰ ਆ ਰਮਨ ਜੀ, ਨੋਗਲਸ ਐਰੀਜ਼ੋਨਾ ਤੋਂ ਆ ਰਹੀ ਆ। ਅਤੇ ਉੱਥੇ 20 ਦੇ ਕਰੀਬ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੇ ਇੱਕ ਮੋਟਲ ਦੇ ਵਿੱਚ ਵੀ ਛਾਪਾ ਮਾਰਿਆ। ਉਹ ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਆ ਉਹ ਆਪਣੇ ਡਰਾਈਵਰ ਸਵੈਪ ਕਰ ਲੈਂਦੀਆਂ। ਸਵੈਪ ਕਰਨ ਦਾ ਮਤਲਬ ਇਹ ਹੈ ਵੀ ਕਹਿੰਦੇ ਜਦੋਂ ਚੈੱਕ ਪੁਆਇੰਟ ਤੋਂ ਲੰਘਦੀਆਂ ਅੱਗੇ ਮੋਟਲ 'ਚ ਜਿਹੜੇ ਬੰਦੇ ਕਈ ਹੁੰਦੇ ਆ ਉਹ ਕਈ ਇਲੀਗਲ ਜਾਂ ਅਨਡਾਕੂਮੈਂਟਡ ਬੰਦੇ ਵੀ ਹੈਗੇ ਆ ਮੈਕਸੀਕਨ ਮੂਲ ਦੇ, ਉਹ ਫਿਰ ਡਰਾਈਵਰ ਉਹਨੂੰ ਉੱਥੇ ਬਿਠਾ ਦਿੰਦੇ ਹੈਗੇ, ਉਹ ਡਰਾਈਵ ਕਰਨ ਲੱਗ ਪੈਂਦਾ ਹੈਗਾ ਜੀ। ਸੋ ਇਹਦੇ ਵਿੱਚ ਵੀ ਕਾਫੀ ਲੋਕ ਉਹਨੀ ਜਿਹੜੇ ਫੜੇ ਹੈਗੇ ਆ। ਇਹਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੇ ਬੰਦੇ ਵੀ ਸੀ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਵੀ। ਅਤੇ ਸਾਨੂੰ ਇਹ ਵੀ ਇੱਕ ਖਬਰ ਪਤਾ ਲੱਗੀ ਸੀ ਵੀ 2-3 ਵੀਕ ਹੋਏ ਆ, ਇੱਕ ਨਿਊਯਾਰਕ ਦੇ ਵਿੱਚ ਪੰਜਾਬੀ ਮੂਲ ਦਾ ਮੁੰਡਾ ਜਿਹੜਾ ਆਪਣਾ ਟਰੱਕ ਐਕਸੀਡੈਂਟ 'ਚ ਮਾਰਿਆ ਗਿਆ। ਬੜੀ ਮਾੜੀ ਗੱਲ ਆ। ਪਰ ਤੁਸੀਂ ਦੇਖੋ ਕਹਿੰਦੇ ਵੀ ਉਹ ਵਿਜ਼ਟਰ ਵੀਜ਼ੇ 'ਤੇ ਇੱਥੇ ਆਇਆ ਹੋਇਆ ਸੀ, 6 ਮਹੀਨੇ ਦਾ ਉਹਨੂੰ ਵਿਜ਼ਟਰ ਵੀਜ਼ਾ ਲੱਗਾ ਸੀ। ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹ ਕਮਰਸ਼ੀਅਲ ਟਰੱਕ ਕਿਹੜੇ ਲਾਇਸੈਂਸ ਦੇ ਉੱਤੇ ਚਲਾ ਰਿਹਾ ਸੀ, ਅਤੇ ਨਾਲੇ ਉਹ ਕੰਪਨੀ ਦੀ ਵੀ ਨਹੀਂ ਸਮਝ ਆਉਂਦੀ ਜਿਹਨੇ ਇਹ ਐਡਾ ਵੱਡਾ ਜਿਹੜਾ ਜਾਨ ਦਾ ਜੋਖਮ ਬਾਕੀ ਲੋਕਾਂ ਦਾ ਵੀ ਬਣਾਇਆ ਅਤੇ ਆਪਣੀ ਜਿਹੜੀ ਇੱਕ ਹਿਸਾਬ ਦੇ ਨਾਲ ਕੰਪਨੀ ਨੂੰ ਵੀ ਜਿਹੜਾ ਖਤਰੇ ਦੇ ਵਿੱਚ ਜਿਹੜਾ ਉਹ ਨਾਲ ਦੇ ਨਾਲ ਹੀ ਪਾਇਆ। ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਉਹਦਾ ਲਾਇਸੈਂਸ ਹੀ ਜਿਹੜਾ ਆ ਪਰਮਿਟ ਹੀ ਜਿਹੜਾ ਉਹ ਰੱਦ ਕਰਨਗੇ ਜਿਹੜੇ DOT ਵਾਲੇ। ਵੀ ਇਹ ਬਹੁਤ ਇੱਕ ਮਾੜੀ ਗੱਲ ਆ। ਥੋੜ੍ਹੇ ਕਈ ਵਾਰੀ ਲੋਡ ਤੋਂ ਲੈ ਕੇ ਜਿਹੜੀਆਂ ਬਹੁਤ ਸਾਰੇ ਲੋਕ ਫਸੇ ਹੁੰਦੇ ਨੇ, ਨੋ ਡਾਊਟ ਜਿਹੜੇ ਆ ਕਈ ਵਾਰੀ ਸਿਚੁਏਸ਼ਨ ਹਰ ਇੱਕ ਦੀ ਕੰਟਰੋਲ 'ਚ ਨਹੀਂ ਰਹਿੰਦੀ। ਜਿਹੜੀ ਪਰਸਨਲ ਸਿਚੁਏਸ਼ਨ, ਕਿਸੇ ਨੂੰ ਕਿਤੇ ਜਾਣਾ ਪੈਂਦਾ, ਕਿਸੇ ਨੂੰ ਕੁਛ ਆ ਜਾਂਦਾ, ਕੋਈ ਦੁੱਖ ਸੁੱਖ ਜਿਹੜਾ ਕਿਸੇ ਵੀ ਵੇਲੇ ਕਿਸੇ ਦੇ ਉੱਤੇ ਵੀ ਆ ਜਾਂਦਾ ਆ। ਪਰ ਉਸ ਚੀਜ਼ ਨੂੰ ਪੂਰਿਆਂ ਕਰਨ ਦੇ ਲਈ ਇੱਦਾਂ ਦੇ ਹੱਥਕੰਡੇ ਜਿਹੜੇ ਕਿਸੇ ਨੂੰ ਵੀ ਜਿਹੜੇ ਉਹ ਨਹੀਂ ਅਪਣਾਉਣੇ ਚਾਹੀਦੇ। ਇੱਕ ਦੇਖੋ ਵਿਜ਼ਟਰ ਵੀਜ਼ੇ 'ਤੇ ਆਇਆ, ਉਹਨੂੰ ਪਤਾ ਨਹੀਂ ਕਿੰਨਾ ਕੁ ਲਾਲਚ ਸੀਗਾ ਜਿਹੜਾ ਉਹ ਪੈਸੇ ਬਣਾਉਣ ਦਾ ਹੋਊਗਾ, ਜਾਂ ਕਈ ਵਾਰੀ ਉੱਦਾਂ ਹੀ ਹੁੰਦਾ ਵੀ ਸ਼ੌਂਕ ਨੂੰ ਚੱਲ ਕੋਈ ਨਹੀਂ ਪ੍ਰੈਕਟਿਸ ਹੋ ਜੂਗੀ। ਇੱਦਾਂ ਨਹੀਂ ਪ੍ਰੈਕਟਿਸ ਹੁੰਦੀ। ਇਹ ਜਿਹੜਾ ਤਾਂ ਲਾਲਚ ਦੇਖੋ, ਉਹਨੂੰ ਪੈਸੇ ਬਣਾਉਣ ਦਾ ਲਾਲਚ ਤਾਂ ਇੱਕ ਡਿਫਰੈਂਟ ਗੱਲ ਆ। ਮੈਂ ਕਹਿੰਦਾ ਵੀ ਉਹ ਤਾਂ ਬੰਦਾ ਨਵਾਂ ਆਇਆ, ਬਾਹਰੋਂ ਆਇਆ, ਉਹਨੂੰ ਤਾਂ ਲਾਲਚ ਆ। ਜਿਹੜੀ ਕੰਪਨੀ ਇੱਥੋਂ ਦੀ ਆ, ਇੱਥੋਂ ਦੇ ਰੂਲ ਐਂਡ ਰੈਗੂਲੇਸ਼ਨ ਚੱਲ ਰਹੀ ਆ, ਇੱਥੇ ਪਹਿਲਾਂ ਰਹਿੰਦੇ ਆ ਉਹ ਬੰਦੇ,
ਉਸ ਕੰਪਨੀ ਨੇ ਕਿਸ ਆਧਾਰ ਦੇ ਉੱਤੇ ਉਸ ਬੰਦੇ ਨੂੰ ਜਿਹੜਾ ਪੁਸ਼ ਕੀਤਾ ਆ। ਮੇਰੇ ਖਿਆਲ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਹੈਗੀ ਹੈ ਚੀਜ਼ ਕਿ ਜਿਹਦੇ ਵਿੱਚ ਜਿਹੜੀਆਂ ਕੰਪਨੀਆਂ ਇੱਥੇ ਆਲਰੇਡੀ ਰਨ ਕਰ ਰਹੀਆਂ, ਇੱਥੋਂ ਦੇ ਕਾਨੂੰਨ ਉਹਨਾਂ ਨੂੰ ਪਤਾ, ਸਭ ਕੁਛ ਪਤਾ। ਮੇਰੇ ਖਿਆਲ ਦੇ ਵਿੱਚ ਨਵੇਂ ਬੰਦੇ ਆਏ ਨਾਲੋਂ ਜ਼ਿਆਦਾ ਕਸੂਰਵਾਰ ਉਹ ਕੰਪਨੀਆਂ ਹੈ, ਕਿਉਂਕਿ ਉਹ ਉਹਨਾਂ ਨੂੰ ਅਲਾਓ ਕਰਦੀਆਂ ਇਹ ਕੰਮ ਕਰਨ ਨੂੰ। ਉਹਨਾਂ ਨੂੰ ਪਤਾ ਰੂਲ ਐਂਡ ਰੈਗੂਲੇਸ਼ਨ ਦਾ, ਉਹਨਾਂ ਨੂੰ ਪਤਾ ਹੈ ਸਾਰੀ ਚੀਜ਼ ਦਾ। ਸੋ ਜਿਹੜਾ ਨਵਾਂ ਬੰਦਾ ਆਇਆ ਸ਼ਾਇਦ ਉਹਨੂੰ ਜਿੰਨਾ ਕੁ ਉਹਨੂੰ ਪਤਾ ਆ ਉਹਦੇ ਹਿਸਾਬ ਦੇ ਨਾਲ ਉਹ ਕੰਮ ਕਰ ਰਿਹਾ। ਗਲਤੀ ਤਾਂ ਉਹਦੀ ਵੀ ਹੈਗੀ ਆ ਡੈਫੀਨੇਟਲੀ, ਔਰ ਮੇਰੇ ਖਿਆਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਗਲਤੀ ਸਾਰਿਆਂ ਦੀ ਆ, ਦੋਨੋਂ ਸਾਈਡਾਂ ਦੀ ਆ, ਪਰ ਜ਼ਿਆਦਾ ਜਿਹੜੀ ਰਿਸਪੋਂਸਿਬਿਲਿਟੀ ਉਹ ਬਣਦੀ ਆ ਜਿਹੜਾ ਬੰਦਾ ਇੱਥੇ ਆਲਰੇਡੀ ਜਿਹੜੀ ਕੰਪਨੀ ਆਲਰੇਡੀ ਰਨ ਜਿਨ੍ਹਾਂ ਨੇ ਉਹਨੂੰ ਚਲਾਉਣ ਦਿੱਤਾ। ਬਿਲਕੁਲ। ਤੇ ਆਪਾਂ ਇਹਦੇ ਨਾਲ ਹੀ ਜਿਹੜੀ ਅਗਲੀ ਨਿਊਜ਼ ਹੈਗੀ FMCSA ਜਿਹੜਾ ਹੁਣ ਇੱਕ ਹੋਰ ਆਪਣਾ ਫੀਡਬੈਕ ਮੰਗਿਆ ਹੈਗਾ, ਜਿਹੜਾ ਐਡਵਾਂਸ ਨੋਟਿਸ ਆਫ ਪ੍ਰਪੋਜ਼ ਰੂਲ ਮੇਕਿੰਗ ਦੇ ਅੰਡਰ ਉਹਨਾਂ ਨੇ ਜਿਹੜਾ ਇੱਕ ਇਹ ਫੀਡਬੈਕ ਮੰਗੀ ਆ, ਉਹ ਹੈਗੀ ਆ ਬ੍ਰੋਕਰ ਤੇ ਜਿਹੜੇ ਫreight ਫਾਰਵਰਡਰ ਆ। ਆਪਾਂ ਕਾਫੀ ਸਮੇਂ ਤੋਂ ਇਹ ਜਦੋਂ ਆਪਾਂ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਹਾਂ ਤੇ ਸੁਣਦੇ ਹਾਂ ਕਿ ਬ੍ਰੋਕਰਜ਼ ਤੰਗ ਕਰਦੇ ਆ, ਬ੍ਰੋਕਰਜ਼ ਨਾਲ ਇਸ਼ੂਜ਼ ਆਉਂਦੇ ਆ, ਬ੍ਰੋਕਰ ਦੀ ਪ੍ਰੋਬਲਮ ਆ, ਪੇ ਨਹੀਂ ਹੁੰਦਾ ਤੇ ਫਿਰ ਕੇਸ ਫਾਈਲ ਕਰਨੇ ਪੈਂਦੇ ਆ, ਕਈ ਕੁਛ ਹੁੰਦਾ। ਸੋ ਇਹ ਜਿਹੜਾ ਇੱਕ ਨਵਾਂ ਇਹਨਾਂ ਨੇ ਜਿਹੜਾ ਹੁਣ ਰੂਲ ਮੇਕਿੰਗ ਜਿਹੜੀ ਪ੍ਰਪੋਜ਼ ਰੂਲ ਮੇਕਿੰਗ ਆ, ਉਹ ਇਹ ਆ ਕਿ ਜਿਹੜੇ ਆਪਣੇ ਬ੍ਰੋਕਰਜ਼ ਦਾ ਜਿਹੜਾ ਬੌਂਡ ਹੁੰਦਾ 75,000 ਦਾ, ਸੋ ਜਦੋਂ ਕੋਈ ਵੀ ਬੰਦਾ ਕੋਈ ਵੀ ਕੰਪਨੀ ਜਿਹੜੀ ਆ ਉਹ ਬ੍ਰੋਕਰ ਤੇ ਕੇਸ ਫਾਈਲ ਕਰਦੀ ਆ, ਉਹਦੇ ਪੈਸੇ ਨਹੀਂ ਪੇ ਕਰ ਰਿਹਾ ਬ੍ਰੋਕਰ, ਤੇ ਮੰਨ ਲਓ ਕਿ 5,000 ਦਾ 10,000 ਦਾ 20,000 ਦਾ ਕਲੇਮ ਹੈਗਾ, ਤੇ ਉਹ 75,000 ਤੋਂ ਜਦੋਂ ਘੱਟ ਜਾਂਦਾ ਆ ਉਹਨਾਂ ਦਾ ਬਾਉਂਡ ਜਿਹੜਾ ਆ, ਕਿਉਂਕਿ ਜਦੋਂ ਕਲੇਮ ਪੇ ਹੋ ਗਿਆ ਤੇ 75,000 ਤੋਂ ਘੱਟ ਗਿਆ। ਸੋ ਜੇ 75,000 ਤੋਂ ਘੱਟ ਗਿਆ ਤੇ ਉਹਨਾਂ ਨੇ 75,000 ਨੂੰ ਨਹੀਂ ਕੀਤਾ, ਉਹਨੂੰ ਉਹਨਾਂ ਨਹੀਂ ਕੀਤਾ, ਤੇ ਦੈਨ ਜਿਹੜਾ ਆ ਉਹਨਾਂ ਦੀ ਬ੍ਰੋਕਰ ਅਥਾਰਟੀ ਜਿਹੜੀ ਆ ਉਹ ਕੈਂਸਲ ਕੀਤੀ ਜਾਣੀ ਚਾਹੀਦੀ ਆ ਕਿ ਨਹੀਂ ਕੀਤੀ ਜਾਣੀ ਚਾਹੀਦੀ, ਜਾਂ ਉਹਨਾਂ ਨੂੰ ਉਹਨੂੰ ਰੀਫਿਲ ਕਰਨਾ ਪੈਣਾ। ਜਿੱਦਾਂ ਕਿ ਇੱਕ ਗੱਲ ਕਹਿ ਲਓ ਕਿ $75,000 ਦਾ ਅਮਾਊਂਟ ਜਿਹੜਾ ਆ ਉਹ ਤੁਹਾਡਾ ਪਾਣੀ ਦਾ ਗਲਾਸ ਆ, ਜੇ ਉਹ ਥੋੜਾ ਜਿਹਾ ਘੱਟ ਜਾਂਦਾ ਹੈ ਤੇ ਤੁਹਾਨੂੰ ਈਦਰ ਯੂ ਹੈਵ ਟੂ ਰੀਫਿਲ ਦੈਟ ਟੂ ਮੇਕ ਇਟ ਫੁੱਲ ਔਰ ਯੂ ਲੂਜ਼ ਯੂਰ ਲਾਇਸੈਂਸ। ਸੋ ਇੱਥੇ ਜਿਹੜਾ FMCSA ਨੇ ਹੁਣ ਮੰਗੀ ਹੈਗੀ ਆ ਫੀਡਬੈਕ, ਤੇ ਜਿਹੜੀ November 27 ਤੱਕ ਆਪਾਂ ਜਿਹੜੀ ਇੱਥੇ ਫੀਡਬੈਕ ਕਰ ਸਕਦੇ ਹਾਂ। ਤੇ ਇਹ ਜਿਹੜੀ ਆਪਣੇ ਫੇਸਬੁੱਕ ਪੇਜ ਤੇ ਵੀ ਅਸੀਂ ਅਪਡੇਟ ਕੀਤਾ ਆ, ਪਲੱਸ ਆਪਣੀ ਪੰਜਾਬੀ ਟਰੱਕਿੰਗ USA ਦੀ ਵੈਬਸਾਈਟ ਤੇ ਵੀ ਇਹਨੂੰ ਜਿਹੜਾ ਅਪਡੇਟ ਕੀਤਾ ਆ। ਸੋ ਇੱਥੇ ਵੀ ਜਾ ਕੇ ਤੁਸੀਂ ਜਿਹੜਾ ਕਮੈਂਟ ਹੈ ਜ਼ਰੂਰ ਕਰ ਸਕਦੇ, ਕਿਉਂਕਿ ਆਪਾਂ ਕਾਫੀ ਜਿਹੜੀ ਆ ਇਹਦੇ ਇਹ ਕਾਫੀ ਇਸ਼ੂ ਵੱਡਾ ਹੈਗਾ ਕਿ ਜਿਹੜੀ ਫਾਈਲਿੰਗ ਹੈਗੀ ਆ ਜਦੋਂ ਉਹ 75,000 ਤੋਂ ਘੱਟ ਜਾਂਦੀ ਆ ਤੇ ਫਿਰ ਪ੍ਰੋਬਲਮ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਜਾਂਦੀ ਆ। ਜੀ, ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਇੱਕ ਕੌਨਵੇ ਦੀ ਜਿਹੜੀ ਖਬਰ ਆ ਉਹ ਕਰਦੇ ਜਾਈਏ। ਕੌਨਵੇ ਜਿਹੜੀ ਸਟਾਰਟਅਪ ਕੰਪਨੀ ਹੈਗੀ ਟਰੱਕਿੰਗ ਨਾਲ ਰਿਲੇਟਡ, $185 ਮਿਲੀਅਨ ਦੀ ਇਨਵੈਸਟਮੈਂਟ ਉਹਦੇ ਹੋਈ ਸੀ ਤੇ ਹੁਣ $1 ਬਿਲੀਅਨ ਤੋਂ ਉੱਪਰ ਪਹੁੰਚ ਗਈ ਆ। ਤੇ ਉਹ ਸਿਆਟਲ ਤੋਂ ਬਾਅਦ ਹੁਣ ਦੂਜਾ ਆਫਿਸ ਆਪਣਾ ਜਿਹੜਾ ਹੈ ਉਹ ਅਟਲਾਂਟਾ ਦੇ ਵਿੱਚ ਖੋਲ੍ਹਣ ਜਾ ਰਹੀ ਹੈਗੀ ਆ। ਅਟਲਾਂਟਾ ਨੂੰ ਇੱਕ ਤਰ੍ਹਾਂ ਨਾਲ ਜਿਹੜਾ ਆ ਹੱਬ ਸਮਝਿਆ ਜਾਂਦਾ ਆ। ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ, ਖਾਸ ਕਰਕੇ UPS, ਡੈਲਟਾ, ਹੋਮ ਡੀਪੂ, ਬੈਸਟਰੌਕ, ਇਹ ਇਹਨਾਂ ਦੇ ਜਿਹੜੇ ਮੇਨ ਆਫਿਸਿਸ ਆ, ਸਪਲਾਈ ਚੇਨ ਉੱਥੇ ਬਹੁਤ ਜ਼ਿਆਦਾ ਹੁੰਦੀ ਆ, ਉੱਥੇ ਹੈਗੇ ਆ। ਸੋ ਇਸ ਕਰਕੇ ਐਮਾਜ਼ੋਨ ਦਾ ਵੀ ਕਹਿੰਦੇ ਸ਼ੱਕ ਪੈ ਰਹੀ ਆ ਵੀ ਹੋ ਸਕਦਾ ਸੈਕੰਡ ਵੱਡਾ ਜਿਹੜਾ ਉਹਨਾਂ ਦਾ ਹੈੱਡਕੁਆਟਰ ਆ ਉਹ ਅਟਲਾਂਟਾ 'ਚ ਖੋਲ੍ਹਿਆ ਜਾਵੇ। ਸੋ ਕੌਨਵੇ ਵੀ ਊਬਰ ਵਾਂਗ ਬਹੁਤ ਜਲਦੀ ਜਿਹੜੀ ਆ ਐਕਸਪੈਂਡ ਹੋ ਰਹੀ ਹੈਗੀ ਆ। ਜੀ ਬਿਲਕੁਲ ਬਿਲਕੁਲ। ਤੇ ਊਬਰ ਨੇ ਕਹਿੰਦੇ ਰੀਸੈਂਟਲੀ ਇੱਕ ਆਪਣਾ ਹੁਣ ਇੱਕ ਤਾਂ ਜਿਹੜਾ ਬ੍ਰੋਕਰੇਜ, ਇਲੈਕਟ੍ਰੋਨਿਕ ਬ੍ਰੋਕਰੇਜ ਕਰਨ ਦੀ ਕੋਸ਼ਿਸ਼ ਤਾਂ ਜਿਹੜੀ ਉਹ ਕੀਤੀ ਸੀ। ਹੁਣ ਜਿਹੜੇ ਟ੍ਰੇਲਰ ਰੈਂਟ ਵਾਲੇ ਪਾਸੇ ਆ, ਉੱਧਰਲੇ ਪਾਸੇ ਨੂੰ ਵੀ ਜਿਹੜੇ ਉਹ ਲਗਾਤਾਰ ਉਹ ਵੱਧ ਰਹੇ ਨੇ। ਸੋ ਇਹ ਵੀ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ ਉਹ ਕਿੰਨੇ ਕੁ ਕਾਮਯਾਬ ਹੋਣਗੇ, ਕਿਉਂਕਿ ਇੱਕ ਚੀਜ਼ ਜਿਹੜੀ ਰਮਨ ਜੀ ਤੇ ਹਰਜੋਤ ਜੀ ਆ ਵੀ ਇਹ ਊਬਰ ਵਾਲੇ ਚਾਹੇ ਰਾਈਟ ਨਾਓ ਇੰਨੇ ਕਾਮਯਾਬ ਨਹੀਂ ਹੋ ਰਹੇ, ਪਰ ਡਾਟਾ ਪੁਆਇੰਟਸ ਕਾਫੀ ਜਿਹੜੇ ਉਹ ਇਕੱਤਰ ਕਰ ਰਹੇ ਆ, ਕਿਉਂਕਿ ਜਿੰਨੀਆਂ ਵੀ ਟੈਕਨੋਲੋਜੀ ਵਾਲੀਆਂ ਕੰਪਨੀਆਂ ਆ ਉਹ ਡਾਟਾ ਦੇ ਉੱਤੇ ਹੀ, ਆਧਾਰ ਦੇ ਉੱਤੇ ਹੀ ਜਿਹੜੀਆਂ ਉਹ ਚੱਲਦੀਆਂ ਨੇ। ਕਿੱਧਰੋਂ ਕੀ ਆ ਰਿਹਾ, ਕਿੱਧਰੋਂ ਕੀ ਜਾ ਰਿਹਾ, ਕਿਹਨੂੰ ਕਿੱਦਾਂ ਜਿਹੜਾ ਹੋਰ ਸਟਰੀਮਲਾਈਨ ਜਿਹੜਾ ਉਹ ਕੀਤਾ ਜਾ ਸਕੇ। ਜਿੱਦਾਂ ਕੌਨਵੇ ਵਾਲੇ ਵੀ ਕਹਿੰਦੇ ਆ ਵੀ ਮੈਜੋਰਟੀ ਆਫ ਦਾ ਟਾਈਮ ਜਿਹੜੇ ਟਰੱਕ ਆ ਉਹ ਖਾਲੀ ਚੱਲ ਰਹੇ ਨੇ ਰੋਡਸ ਦੇ ਉੱਤੇ, ਵੀ ਉਹ ਚੀਜ਼ ਜਿਹੜੀ ਇਨਐਫੀਸ਼ੀਐਂਸੀ ਆ ਉਸ ਨੂੰ ਜਿਹੜੀ ਆਪਾਂ ਹਟਾਉਣਾ ਆ। ਆਉਣ ਵਾਲੇ ਸਮੇਂ ਵਿੱਚ ਇਹ ਸਾਰੀਆਂ ਕੁਝ ਸਟਰੀਮਲਾਈਨ ਕਰਨ ਦੀਆਂ ਜਿਹੜੀਆਂ ਸਾਰਿਆਂ ਦੀਆਂ ਕੰਪਨੀਆਂ ਦੀਆਂ ਕੋਸ਼ਿਸ਼ਾਂ। ਗੱਲ ਇਹ ਆ ਵੀ ਪਹਿਲੋਂ ਬਾਜੀ ਜਿਹੜੀ ਆ ਉਹ ਕੌਣ ਮਾਰ ਕੇ ਜਾਊਗਾ, ਤੇ ਜਿੰਨੇ ਪਹਿਲੋਂ ਬਾਜੀ ਮਾਰ ਲਈ। ਜੀ
ਬਿਲਕੁਲ। ਜਿਹੜੀ ਇਹ ਆਪਣੀ ਊਬਰ ਦਾ ਜਿਹੜਾ ਟ੍ਰੇਲਰ ਲੂਪ ਇਹਨਾਂ ਨੇ ਸ਼ੁਰੂ ਕੀਤਾ ਆ, ਉਹ ਐਕਚੁਅਲੀ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਇਸ ਵੇਲੇ, ਕੋਈ ਵੀ ਜਿੱਦਾਂ ਸਵਿਫਟ ਕਹਿ ਲਓ ਜਾਂ ਕੋਈ ਵੀ ਵੱਡੀ ਕੰਪਨੀਆਂ ਹੈਗੀਆਂ, ਉਹਨਾਂ ਦਾ ਇਹ ਮਾਡਲ ਹੈਗਾ, ਉਹਨਾਂ ਦੇ ਕੋਲ ਜਿਹੜਾ ਡਰਾਈ ਫਰੇਟ ਹੈਗਾ ਉਹਦਾ ਇਹ ਮਾਡਲ ਹੈਗਾ ਕਿ ਇੱਕ ਟਰੱਕ ਦੇ ਪਿੱਛੇ 3 ਟ੍ਰੇਲਰ ਜਿਹੜੇ ਆ ਉਹ ਚਾਹੀਦੇ ਹੁੰਦੇ ਆ, ਤੇ ਇੱਕ ਟਰੱਕ ਦੇ ਪਿੱਛੇ 3 ਟ੍ਰੇਲਰ ਹੁੰਦੇ ਆ ਕਿ ਇੱਕ ਟ੍ਰੇਲਰ ਜਿਹੜਾ ਲੋਡਿੰਗ ਲੋਕੇਸ਼ਨ ਤੇ ਖੜਾ, ਇੱਕ ਅਨਲੋਡਿੰਗ ਤੇ ਖੜਾ, ਤੇ ਇੱਕ ਟਰੱਕ ਦੇ ਪਿੱਛੇ ਆ। ਸੋ ਇੱਕ ਟਰੱਕ ਲੈ ਕੇ ਜਾ ਰਿਹਾ, ਉਹ ਉੱਥੇ ਡ੍ਰੌਪ ਕਰਦਾ, ਸੋ ਰਿਪਲੇਸ। ਸੋ ਹਰ ਇੱਕ ਜਿਹੜੀ ਇਹ ਵੱਡੀਆਂ ਟਰੱਕਿੰਗ ਕੰਪਨੀ ਇਹਨਾਂ ਦੇ ਮਾਡਲ ਸੀਗਾ। ਸੋ ਮਾਡਲ ਜਿਹੜਾ ਉਹਨੂੰ ਊਬਰ ਅਪਣਾ ਰਹੀ ਹੈ, ਕਿਉਂਕਿ ਜਦੋਂ ਤੁਹਾਡੇ ਕੋਲ ਆਪਣਾ ਟਰੱਕ ਤੇ ਆਪਣਾ ਟ੍ਰੇਲਰ ਆ ਤੇ ਤੁਹਾਡੇ ਕੋਲ ਆਪਸ਼ਨਸ ਬਹੁਤ ਥੋੜ੍ਹੀਆਂ। ਜਦੋਂ ਤੁਸੀਂ ਟ੍ਰੇਲਰ ਪੂਲ ਦੇ ਵਿੱਚ ਕੰਮ ਕਰਦੇ ਆ ਤੇ ਉਹ ਟ੍ਰੇਲਰ ਪੂਲ ਦੇ ਵਿੱਚ ਤੁਸੀਂ ਫਿਰ ਇਕੱਲਾ ਟਰੱਕ ਹੁੰਦਾ ਤੁਹਾਡਾ, ਸੋ ਉਹਦੇ 'ਚ ਤੁਹਾਡੀ ਜਿਹੜੀ ਐਫੀਸ਼ੀਐਂਸੀ ਵੱਧ ਜਾਂਦੀ ਆ, ਤੁਹਾਡੀ ਜਿਹੜੀ ਡੈਡ ਮਾਈਲ ਜਿਹੜੇ ਬਿਲਕੁਲ ਘੱਟ ਜਾਂਦੇ ਆ। ਸੋ ਇਹ ਜਿਹੜਾ ਕਾਨਸੈਪਟ ਜਿਹੜਾ ਇਹਨਾਂ ਨੇ ਊਬਰ ਨੇ ਲੈ ਕੇ ਆਉਂਦਾ ਹੈਗਾ, ਇਹ ਕਾਫੀ ਜਿਹੜਾ ਹੈਗਾ ਇੰਟਰਸਟਿੰਗ ਹੈਗਾ। ਔਰ ਬੇਸਿਕਲੀ ਇਹ ਪਹਿਲਾਂ ਸਾਰੀਆਂ ਵੱਡੀਆਂ ਕੰਪਨੀਆਂ ਇਹੋ ਹੀ ਜਿਹੜਾ ਮੈਥਡ ਹੈਗਾ ਯੂਜ਼ ਕਰਦੀਆਂ, ਮਾਡਲ ਅਪਣਾਉਂਦੀਆਂ, ਇਹੋ ਹੀ ਮੈਥਡ ਯੂਜ਼ ਕਰਦੀਆਂ। ਸੋ ਦੇਖਣ ਵਾਲੀ ਗੱਲ ਰਹੂਗੀ ਕਿ ਜਿਹੜਾ ਇਹ ਨਵੀਂ ਚੀਜ਼ ਲੈ ਕੇ ਆਏ ਆ, ਦੇਖੋ ਇਹ ਆਲਰੇਡੀ ਸਕਸੈਸਫੁਲ ਹੈਗੀ ਆ ਆਹ ਦੂਜੀਆਂ ਕੰਪਨੀਆਂ, ਪਰ ਇਹਨਾਂ ਨਾਲ ਕਿੰਨੀ ਸਕਸੈਸਫੁਲ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਰਹੂਗੀ। ਜੀ ਜੀ ਜੀ। ਤੇ ਸਮਾਂ ਵੀ ਆਪਣੇ ਜਿਹੜੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਹੁਣ ਸਮਾਪਤ ਹੈ। ਤੇ ਰਮਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੇ ਟਰੱਕਿੰਗ ਦੇ ਬਾਰੇ ਜਿਹੜੀਆਂ ਆਪਣੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ, ਆਪਾਂ ਵੀ ਇਜਾਜ਼ਤ ਲੈਂਦੇ ਹਾਂ, ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ